ਨਵੀਂ ਪਾਰਟੀ ਦੇ ਬਾਰੇ ਚਰਚਾ ਛਿੜੀ ਆ ਕਿ ਨਵੀਂ ਪਾਰਟੀ ਬਣਾਉਣੀ ਆ ਭਾਈ ਅਮਰਤਪਾਲ ਸਿੰਘ ਹੁਣਾਂ ਵੱਲੋਂ, ਭਾਈ ਸਰਬਜੀਤ ਸਿੰਘ ਹੁਣਾਂ ਵੱਲੋਂ। ਇਹਦੇ ਵਿੱਚ ਮੀਡੀਆ ਦੇ ਪੁੱਛਣ ਦੇ ਉੱਤੇ ਉਹ ਬਾਰ-ਬਾਰ ਇਹ ਗੱਲ ਜ਼ਰੂਰ ਕਹਿੰਦੇ ਨੇ ਕਿ ਸਾਡਾ ਖਾਲਿਸਤਾਨ ਦੇ ਏਜੰਡੇ ਨਾਲ ਕੋਈ ਉਵੇਂ ਦਾ ਵਾਹ ਵਾਸਤਾ ਨਹੀਂ ਹੈਗਾ। ਸਰਦਾਰ ਸਿਮਰਜੀਤ ਸਿੰਘ ਮਾਨ ਨੇ ਵੀ ਕਿਹਾ ਕਿ ਜੇਕਰ ਉਹ ਖਾਲਿਸਤਾਨ ਦੀ ਗੱਲ ਕਰਨਗੇ ਫਿਰ ਅਸੀਂ ਸਾਥ ਸਹਿਯੋਗ ਦੇਵਾਂਗੇ, ਨਹੀਂ ਅਸੀਂ ਨਹੀਂ ਸਹਿਯੋਗ ਜਿਹੜਾ ਹੈਗਾ ਦੇਵਾਂਗੇ। ਭਾਈ ਅਮਰਤਪਾਲ ਸਿੰਘ ਦੇ ਸਮਰਥਕ ਦਰਸਾਉਂਦੇ ਹੋਏ ਬਹੁਤ ਸਾਰੇ ਸੋਸ਼ਲ ਮੀਡੀਆ ਉੱਤੇ ਬੰਦੇ ਬਹੁਤ ਹੀ ਜ਼ਿਆਦਾ ਆਪਣੇ ਜਦੋਂ ਜਜ਼ਬਾਤਾਂ ਦਾ ਪ੍ਰਗਟਾਵਾ ਕਰਦੇ ਆ, ਉਹ ਇਉਂ ਦਰਸਾਉਂਦੇ ਆ ਵੀ ਜਿਵੇਂ ਜਿੰਨੇ ਪੰਜਾਬ ਦੇ ਪੰਥਕ ਤੇ ਖਾਲਿਸਤਾਨੀ ਲੋਕ ਨੇ ਉਹ ਸਾਰੇ ਦੇ ਸਾਰੇ ਭਾਈ ਅਮਰਤਪਾਲ ਸਿੰਘ ਦੇ ਖਣੀ ਦੁਸ਼ਮਣ। ਜਦੋਂ ਭਾਈ ਅਮਰਤਪਾਲ ਸਿੰਘ ਜੇਲ੍ਹ ਚ ਗਿਆ ਉਦੋਂ ਬਾਅਦ ਭਾਈ ਦਲਜੀਤ ਸਿੰਘ ਹੁਣਾਂ ਨੇ ਉਹਨਾਂ ਦੇ ਘਰ ਜਾ ਕੇ, ਜਾਂ ਜਦੋਂ ਇੱਥੇ ਮੋਰਚਾ ਲੱਗਿਆ ਸਾਰਾਗੜ੍ਹੀ, ਉਦੋਂ ਸਾਰੀਆਂ ਜਥੇਬੰਦੀਆਂ ਨੇ ਹਾਜ਼ਰੀਆਂ ਭਰੀਆਂ ਨੇ। ਇਸ ਚੀਜ਼ ਦਾ ਕੋਈ ਮੁੱਲ ਹੀ ਨਹੀਂ ਹੈਗਾ। ਉਹ ਐਉਂ ਜਚਾਉਂਦੇ ਨੇ ਵੀ ਜਿਵੇਂ ਪੰਜਾਬ ਦੀਆਂ ਸਾਰੀਆਂ ਖਾਲਿਸਤਾਨੀ ਤੇ ਪੰਥਕ ਧਿਰਾਂ ਨੂੰ ਚਾਅ ਚੜ ਗਿਆ ਹੋਵੇ ਕਿ ਬੱਲੇ ਬੱਲੇ ਵੀ ਅਮਰਤਪਾਲ ਸਿੰਘ ਦੇ ਉੱਤੇ UAPA ਲੱਗੀ। ਮੈਂ ਇਹ ਵੀ ਗੱਲ ਚੰਗੀ ਤਰ੍ਹਾਂ ਜਾਣਦਾ ਵੀ ਕੌਮੀ ਦਰਦ ਰੱਖਣ ਵਾਲੇ, ਪੰਥ ਦੀ ਅਣਖ ਤੇ ਗੈਰਤ ਲਈ ਲੜਨ ਵਾਲੇ ਜਿਹੜੇ ਲੋਕ ਭਾਈ ਅਮਰਤਪਾਲ ਸਿੰਘ ਨਾਲ ਅਸਹਿਮਤ ਨੇ, ਜਿਹੜੇ ਉਹਦੇ ਨਾਲ ਨਹੀਂ ਚੱਲ ਸਕਦੇ, ਉਹਨਾਂ ਦੇ ਉੱਤੇ ਕੋਈ ਡਾਂਗ ਨਹੀਂ ਰੱਖੀ ਹੋਈ, ਕੋਈ ਉਹਨਾਂ ਤੇ ਤਲਵਾਰ ਨਹੀਂ ਰੱਖੀ ਹੋਈ ਹੈਗੀ ਵੀ ਜੇਕਰ ਤੁਸੀਂ ਭਾਈ ਅਮਰਤਪਾਲ ਸਿੰਘ ਦੀ ਜੈ-ਜੈਕਾਰ ਨਹੀਂ ਕਰੋਗੇ ਵੀ ਤੁਹਾਡਾ ਕੋਈ ਸਰਟੀਫਿਕੇਟ ਖੋਲੂ। ਕਿਸੇ ਨੂੰ ਕੋਈ ਕਿਸੇ ਦਾ ਗੱਡਾ ਨਹੀਂ ਖੜਾ ਹੈਗਾ ਵੀ ਭਾਈ ਅਮਰਤਪਾਲ ਸਿੰਘ ਜਿਹੜੇ ਹੈਗੇ ਆ ਉਹਦੀ ਪਹਿਲੋਂ ਜੈ-ਜੈਕਾਰ ਕਰਾਂਗੇ ਤੇ ਤਾਂ ਹੀ ਸਾਨੂੰ ਕੋਈ ਮਾਨਤਾ ਮਿਲਣੀ ਆ। ਹੁਣ ਇਹ ਤਾਂ ਕੋਈ ਸਾਨੂੰ ਕਿਸੇ ਗੁਰੂ ਸਾਹਿਬ ਦਾ ਹੁਕਮ ਨਹੀਂ ਆਇਆ ਹੋਇਆ ਹੈਗਾ ਕਿ ਪਹਿਲਾਂ ਹਰੇਕ ਖਾਲਿਸਤਾਨੀ ਜਾਂ ਪੰਥਕ ਬੰਦੇ ਨੂੰ ਭਾਈ ਅਮਰਤਪਾਲ ਸਿੰਘ ਦਾ ਝੋਲਾ ਚੱਕਣਾ ਪਊ, ਝੰਡਾ ਚੱਕਣਾ ਪਊਗਾ, ਫੇਰ ਹੀ ਉਹ ਖਾਲਿਸਤਾਨੀ ਜਾਂ ਪੰਥਕ। ਜਿਹੜੇ ਬੰਦੇ ਦਿੱਲੀ ਦੇ ਜ਼ੁਲਮਾਂ ਦੇ ਸਾਹਮਣੇ ਨਹੀਂ ਝੁਕਦੇ, ਉਹ ਤੁਹਾਡੀਆਂ ਆਹ ਫੇਕ ਆਈਡੀਆਂ ਤੋਂ ਬਣਾਈਆਂ ਪੋਸਟਾਂ ਤੋਂ ਡਰਦੇ ਆ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕਿਸਾਨ ਜਥੇਬੰਦੀਆਂ ਖਨੌਰੀ ਬਾਰਡਰ ਤੇ ਇਕੱਠੀਆਂ ਹੋ ਗਈਆਂ ਨੇ। ਰਾਜੇਵਾਲ ਵਾਲੀ ਧਿਰ ਤੇ ਉਗਰਾਹਾਂ ਵਾਲੀ ਧਿਰ ਤੇ ਹੋਰ ਵੀ ਨਿੱਕੀਆਂ ਵੱਡੀਆਂ ਜਿੰਨੀਆਂ ਵੀ ਇਹਨਾਂ ਦੀਆਂ ਧਿਰਾਂ ਨੇ, ਸਾਰੀਆਂ ਇਕੱਠੀਆਂ ਹੋ ਕੇ ਡੱਲੇਵਾਲ ਕੋਲ ਪਹੁੰਚੀਆਂ ਨੇ। ਡੱਲੇਵਾਲ ਦਾ ਮਰਨ ਵਰਤ ਜਿਹੜਾ ਹੈਗਾ ਉਹ ਮਹੀਨੇ ਤੋਂ ਉੱਪਰ ਦਿਨ ਲੈ ਗਿਆ ਤੇ ਇਸ ਮੋਰਚੇ ਦੀਆਂ ਮੰਗਾਂ ਨਾਲ ਤਕਰੀਬਨ ਸਾਰਿਆਂ ਦੀ ਸਹਿਮਤੀ ਹੋਣ ਕਰਕੇ ਜਾਪਦਾ ਹੁਣ ਇਹ ਹੈਗਾ ਕਿ ਕਿਸਾਨ ਜਥੇਬੰਦੀਆਂ ਰਲ ਮਿਲ ਕੇ ਕੋਈ ਸਾਂਝੀ ਰਣਨੀਤੀ ਬਣਾ ਕੇ ਇਸ ਮੋਰਚੇ ਨੂੰ ਹੁਣ ਨਵੀਂ ਸੇਧ ਜਿਹੜੀ ਆ ਉਹ ਦੇਣਗੀਆਂ। ਇਸ ਗੱਲ ਦੇ ਉੱਤੇ ਲੋਕਾਂ ਦੇ ਵਿੱਚ ਵਾਹਵਾ ਹੀ ਜ਼ਿਆਦਾ ਚਰਚਾ ਰਹੀ ਆ ਕਿ ਆਪਸ ਵਿੱਚ ਹੀ ਪਾਟੋ ਤਾੜ ਹੋਏ ਹੋਣ ਕਰਕੇ ਸਾਂਝਾ ਪ੍ਰਭਾਵ ਨਹੀਂ ਪੈ ਰਿਹਾ ਤੇ ਮੋਦੀ ਸਰਕਾਰ ਜਿਹੜੀ ਆ ਉਹ ਇਹਨਾਂ ਨੂੰ ਟਿਚਰਾਂ ਕਰਦੀ ਹੈ। ਪਿਛਲੇ ਦਿਨੀ ਇੱਕ ਦੂਜੇ ਦੇ ਮੁਕਾਬਲੇ ਵਿੱਚ ਨੀਵੇਂ ਦਰਜੇ ਦੀ ਬਿਆਨਬਾਜ਼ੀ ਵੀ ਕੀਤੀ ਜਾਂਦੀ ਰਹੀ। ਇੱਕ ਦੂਜੇ ਨੂੰ ਸਰਕਾਰ ਦੇ ਹੱਥਾਂ ਦੇ ਵਿੱਚ ਖੇਡਣ ਵਾਲੀ ਤੋਹਮਤਬਾਜ਼ੀ ਹੈ ਜਿਹੜੀ ਉਹ ਵੀ ਹੋਈ। ਇਹ ਸਾਡਾ ਆਮ ਜਿਹਾ ਹੀ ਅੱਜ ਕੱਲ੍ਹ ਵਰਤਾਰਾ ਵਾ ਵੀ ਜਿਹੜੀ ਧਿਰ ਨਾਲ ਸਹਿਮਤ ਨਾ ਹੋਈਏ ਉਹਨੂੰ ਸਰਕਾਰ ਦੇ ਪਾਲੇ 'ਚ ਸੁੱਟ ਕੇ ਆਪਣੇ ਆਪ ਨੂੰ ਸਹੀ ਦਰਸਾਉਣ ਦਾ ਯਤਨ ਜਿਹੜਾ ਹੈਗਾ ਲੋਕ ਕਰਦੇ ਆ। ਇਹ ਇਕੱਲਾ ਕਿਸਾਨ ਜਥੇਬੰਦੀਆਂ ਦਾ ਵਰਤਾਰਾ ਨਹੀਂ, ਸਾਡੀਆਂ ਪੰਥਕ ਖਾਲਿਸਤਾਨੀ ਧਿਰਾਂ ਵਿੱਚ ਵੀ ਇਹ ਬਿਮਾਰੀ ਜਿਹੜੀ ਆ ਦਿਨੋਂ ਦਿਨ ਆਪਾਂ ਦੇਖਦੇ ਹਾਂ। ਦੂਸਰਾ ਜਿਹੜਾ ਹੈ, ਅੱਜ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਵਰਕਿੰਗ ਕਮੇਟੀ ਨੇ ਮਨਜ਼ੂਰ ਕਰਕੇ ਚੰਡੀਗੜ੍ਹ ਦੇ ਵਿੱਚ ਇੱਕ ਸਮਾਗਮ ਕਰਤਾ, ਇਕੱਠ ਕਰਤਾ ਤੇ ਇਕੱਠ ਤੋਂ ਬਾਅਦ ਵਿੱਚ ਜੋ ਕੁਝ ਉੱਥੇ ਬੋਲਿਆ ਗਿਆ ਕਿ ਜੀ ਹੁਣ ਅਸੀਂ ਭਰਤੀ ਸ਼ੁਰੂ ਕਰਨ ਜਾ ਰਹੇ ਹਾਂ, ਜਾਣੀ ਕਿ 2 ਦਸੰਬਰ ਵਾਲੇ ਫੈਸਲਿਆਂ ਨੂੰ ਠੁੱਠ ਦਿਖਾ ਦਿੱਤਾ ਕਿ ਸਾਨੂੰ ਕੋਈ ਮਤਲਬ ਨਹੀਂ ਕਿ ਅਕਾਲ ਤਖਤ ਸਾਹਿਬ ਨੇ ਕੀ ਕਿਹਾ ਜਾਂ ਕੀ ਨਹੀਂ ਕਿਹਾ, ਅਸੀਂ ਆਪਦੇ ਹਿਸਾਬ ਨਾਲ ਚੱਲਾਂਗੇ। ਤੇ ਜਿਹੜੀ ਗੱਲ ਪਿਛਲੇ 1-1.5 ਮਹੀਨੇ ਤੋਂ ਲੋਕਾਂ ਨੂੰ ਝੂਠ ਬੋਲਦੇ ਆ ਰਹੇ ਨੇ ਕਿ ਅਸੀਂ ਜੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨਣ ਜਾ ਰਹੇ ਹਾਂ, ਬਸ ਹੁਣ ਅਸੀਂ 3 ਦਿਨ ਲੈ ਲਏ, ਫਿਰ ਅਸੀਂ 20 ਦਿਨ ਲੈ ਲਏ, ਅਸੀਂ 25 ਦਿਨ ਲੈ ਲਏ, ਝੂਠ ਤੂਫਾਨ ਬੋਲ ਕੇ ਅਖੀਰ ਉਹਨਾਂ ਨੇ ਗੱਲ ਉੱਥੇ ਲੈ ਆਂਦੀ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਨਹੀਂ ਮੰਨਣੇ, ਅਸੀਂ ਤਾਂ ਆਪਦੇ ਹਿਸਾਬ ਨਾਲ ਚੱਲਾਂਗੇ। ਤੋ ਇਹ ਗੱਲ ਦੇ ਵਿੱਚ ਹੁਣ ਅਕਾਲ ਤਖਤ ਸਾਹਿਬ ਲਈ ਖਾਸ ਤੌਰ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਲਈ ਬੜਾ ਕਸੂਤਾ ਜਿਹੜਾ ਹੈਗਾ ਉਹ ਮੋੜ ਆ ਗਿਆ ਤੇ ਇਹਦੇ ਵਿੱਚ ਜਿਹੜਾ ਜਥੇਦਾਰ ਹਰਪ੍ਰੀਤ ਸਿੰਘ ਉਹ
एक अहम जिहड़ी भूमिका उन्हां दी आ ਉਹ बन गई आ, क्योंकि पहला भी सारा दोष ਉਹਦੇ सिर मड़ के बादल दल ने सुरखरू होना चाਹਿਆ कि जे एडी कोई गल नहीं सीगी, ਇਹ ਤਾਂ ਗਿਆਨੀ ਹਰਪ੍ਰੀਤ ਸਿੰਘ ने ही पिटने पाए हुए ने। कुल मिला के हुण जदों अकाल तख्त साहिब वाले 2 दसंबर वाले हुक्मां नूं वीटो करके परोला फेर के उन्हां दे उलट भुगत के अज बादल दल ने यह स्टैंड ले लिया वा, तां हुण अकाल तख्त साहिब जां जथेदार साहिबान की करदे ने, ਇਹ ਗੱਲ ਆਪਣੇ ਆਪ ਦੇ ਵਿੱਚ ਬਹੁਤ ਧਿਆਨ ਮੰਗਦੀ ਹੈ। ਸਭ ਤੋਂ ਕਸੂਤਾ ਜਿਹੜਾ ਹਾਲ ਆ ਉਹ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੋਊਗਾ। ਜਿੱਥੇ ਵੀ ਪਬਲਿਕ ਵਿੱਚ ਵਿਚਰਨਾ ਉੱਥੇ ਮੀਡੀਆ ਨੇ ਇਹ ਸਵਾਲ ਪੁੱਛਣਾ ਹੀ ਪੁੱਛਣਾ, ਤੇ ਨਾਲ ਦੀ ਨਾਲ ਜਿਹੜਾ ਬਾਦਲ ਦਲ ਤੋਂ ਬਾਗੀਆਂ ਦਾ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਸੀ ਚੰਦੂ ਮਾਦਰੇ ਹੋਣਾ ਵਾਲੀ ਧਿਰ, ਉਹਨਾਂ ਨੇ ਵੀ ਅੱਜ ਜਲੰਧਰ ਦੇ ਵਿੱਚ ਇਕੱਠ ਕੀਤਾ ਸੀ, ਜਿੱਥੇ ਬੜੀ ਵੱਡੀ ਗਿਣਤੀ ਵਿੱਚ ਬਾਦਲ ਵਿਰੋਧੀ ਜਿਹੜੇ ਅਕਾਲੀ ਲੀਡਰ ਨੇ ਜਾਂ ਬਾਬਾ ਸਰਬਜੋਤ ਸਿੰਘ ਬੇਦੀ ਸਮੇਤ ਹੋਰ ਧਿਰਾਂ ਧੜੇ ਸਾਰੇ ਇਕੱਠੇ ਹੋ ਕੇ ਆਪੋ ਆਪਣੇ ਤਰੀਕੇ ਨਾਲ ਇਸ ਮੌਜੂਦਾ ਪੰਥਕ ਮਾਹੌਲ ਦੇ ਵਿੱਚ ਟਿੱਪਣੀਆਂ ਜਿਹੜੀਆਂ ਨੇ ਉਹ ਕਰਦੇ ਦੇਖੇ ਗਏ। ਜਲੰਧਰ ਵਾਲੀ ਇਸ ਮੀਟਿੰਗ ਦਾ ਆਪਣੇ ਆਪ ਦੇ ਵਿੱਚ ਇੱਕ ਅਹਿਮ ਜਿਹੜਾ ਮੋੜ ਆ ਉਹ ਇਹ ਹੈ ਕਿ ਦੋ ਧਿਰਾਂ ਜਿਹੜੀਆਂ ਨੇ ਆਮੋ ਸਾਹਮਣੇ ਟਕਰਾਉਂਦੀਆਂ ਦਿਖ ਰਹੀਆਂ ਨੇ। ਦੋਨੇ ਵੱਖੋ ਵੱਖਰੇ ਅਕਾਲੀ ਦਲ ਵੀ ਬਣਾਉਣਗੇ। ਇੱਕ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਸੇਧ ਲੈ ਕੇ ਚੱਲਦਾ ਅਕਾਲੀ ਦਲ ਮੰਨਿਆ ਜਾਊਗਾ, ਦੂਜੇ ਨੂੰ ਸੁਖਬੀਰ ਸਿੰਘ ਬਾਦਲ ਵਾਲੀ ਧਿਰ ਨੂੰ ਇਹ ਮੰਨਿਆ ਜਾਊਗਾ ਕਿ ਇਹਨਾਂ ਨੇ ਬਾਦਲ ਦਲ ਦੇ ਝੰਡੇ ਹੇਠ ਜਿਵੇਂ 1994 ਚ ਗੰਦ ਪਾਇਆ ਸੀ ਉਵੇਂ ਹੁਣ ਫੇਰ ਸੁਖਬੀਰ ਦੇ ਝੰਡੇ ਹੇਠ ਇਹਨਾਂ ਨੇ ਕੰਮ ਕਰ ਲਿਆ। ਪਰ ਉਦੋਂ ਤੋਂ ਅੱਜ ਦੇ ਹਾਲਾਤ 'ਚ ਬੜੇ ਫਰਕ ਨੇ। ਉਦੋਂ ਭਾਰਤੀ ਸਟੇਟ ਵੀ ਚਾਹੁੰਦੀ ਸੀ ਵੀ ਇਹ ਅਕਾਲੀ ਦਲ ਕਾਮਯਾਬ ਹੋਵੇ। ਉਦੋਂ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਉੱਤੇ ਜਿਹੜਾ ਵੱਡਾ ਬਾਦਲ ਸੀ ਉਹਦਾ ਕੱਦ ਕਾਠ, ਉਹਦਾ ਸਿਆਸੀ ਤਜਰਬਾ ਤੇ ਉਹਦੇ ਲਿੰਕ ਸ਼ਿੰਕ ਵੀ ਹੋਰ ਸੀ, ਤੇ ਇਸ ਵਾਰ ਉਹੋ ਜਿਹੀ ਕੋਈ ਗੱਲ ਲੱਗਦੀ ਨਹੀਂ। ਕੁੱਲ ਮਿਲਾ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਸਿੱਖ ਸਮਾਜ ਦੇ ਵਿੱਚ ਕਿਹੋ ਜਿਹਾ ਰੰਗ ਤਮਾਸ਼ੇ ਦਿਖਾਉਂਦਾ ਉਹ ਵੀ ਸਭ ਦੇ ਸਾਹਮਣੇ ਆਜੂ। ਪਰ ਉਦੋਂ ਪਹਿਲਾਂ ਹੁਣ ਜਿੰਨੀ ਵੀ ਜਲਦੀ ਜਦੋਂ ਵੀ ਕਿਤੇ ਪ੍ਰੈਸ ਨਾਲ ਗੱਲ ਕਰਨੀ ਪੈ ਜਾਊਗੀ, ਖਾਸ ਤੌਰ ਤੇ ਗਿਆਨੀ ਰਘਵੀਰ ਸਿੰਘ ਨੂੰ, ਉੱਥੇ ਕੀ ਜਿਹੜਾ ਹੈਗਾ ਉਹ ਜਵਾਬ ਦਿੰਦੇ ਆ, ਇਹ ਗੱਲ ਆਪਣੇ ਆਪ ਦੇ ਵਿੱਚ ਬੜੀ ਅਹਿਮ ਹੋ ਸਕਦਾ। ਇਸ ਤੋਂ ਪਹਿਲਾਂ ਹੀ ਕੋਈ ਸਿੱਖ ਜਥੇਬੰਦੀ ਜਾਂ ਇਹ ਅਕਾਲੀ ਜਿਹੜੇ ਬਾਗੀ ਹੋਏਗੇ ਆ ਇਹ ਇਕੱਠੇ ਹੋ ਕੇ ਅਕਾਲ ਤਖਤ ਦੇ ਜਥੇਦਾਰ ਨੂੰ ਪਹਿਲਾਂ ਹੀ ਸ਼ਿਕਾਇਤ ਕਰ ਦੇਣ ਕਿ ਜੀ ਇਹਨਾਂ ਨੇ ਹੁਕਮ ਨਹੀਂ ਮੰਨੇ। ਹੁਕਮ ਤਾਂ ਉਹਨਾਂ ਨੇ ਕੋਈ ਵੀ ਨਹੀਂ ਮੰਨਿਆ, ਪਰ ਖਾਸ ਤੌਰ ਦੇ ਉੱਤੇ ਜਿਹੜਾ ਸੀਗਾ ਵੀ ਅਕਾਲੀ ਦਾ ਨੈਤਿਕ ਅਧਿਕਾਰ ਗਵਾ ਚੁੱਕਿਆ, ਜਾਂ ਜਿਹੜਾ ਸੀਗਾ ਕਿ ਨਵੀਂ ਭਰਤੀ ਉਹ ਆਹ 7 ਮੈਂਬਰਾਂ ਦੀ ਇੱਕ ਸਾਡੀ ਬਣਾਈ ਹੋਈ ਅਕਾਲ ਤਖਤ ਸਾਹਿਬ ਤੋਂ ਜਿਹੜੀ ਟੀਮ ਆ ਇਹਦੀ ਕਮਾਂਡ ਹੇਠ, ਇਹਦੀ ਨਜ਼ਰਸਾਨੀ ਹੇਠ ਨਵੀਂ ਭਰਤੀ ਹੋਵੇ। ਇਹ ਸਾਰੀਆਂ ਗੱਲਾਂ ਨੂੰ ਜਿਸ ਤਰੀਕੇ ਨਾਲ ਉਹਨਾਂ ਨੇ ਅੱਖੋਂ ਪਰੋਖੇ ਕਰਕੇ ਆਪਦੀ ਸਰਗਰਮੀ ਕੀਤੀ ਆ, ਉਹਦੇ ਵਿੱਚ ਜਿਹੜੀਆਂ ਲੋਕ ਮਨਾਂ ਦੇ ਵਿੱਚ, ਸਿੱਖ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਵਿਰੋਧਤਾ ਤੇ ਨਿਰਾਸ਼ਾ ਦਾ ਮਾਹੌਲ ਜਿਹੜਾ ਹੈ ਉਹ ਬਣਿਆ ਹੋਇਆ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਸਲਾ ਹੋਰ ਜ਼ਿਆਦਾ ਭਖੇਗਾ ਵੀ ਤੇ ਹੋਰ ਜ਼ਿਆਦਾ ਵਧੇਗਾ ਵੀ। ਹੋ ਸਕਦਾ ਮਾਘੀ ਮੇਲੇ ਉੱਤੇ ਇਸ ਗੱਲ ਦਾ ਅਸਰ ਜਿਹੜਾ ਹੈ ਉਹ ਦਿਖੇ। ਇਹ ਗੱਲ ਪੱਕੀ ਆ ਕਿ ਪੈਸੇ ਧੇਲੇ ਦੇ ਸਿਰ ਤੇ ਜਿਸ ਤਰੀਕੇ ਦੀਆਂ ਗੱਲਾਂ ਬਾਤਾਂ ਸੁਖਬੀਰ ਸਿੰਘ ਬਾਦਲ ਤੇ ਉਹਦਾ ਟੋਲਾ ਸਾਰਾ ਕਰ ਰਹੇ ਨੇ, ਮਾਘੀ ਮੇਲੇ ਮੌਕੇ ਇਕੱਠ ਵੱਠ ਚੰਗਾ ਕਰ ਲੈਣ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਲੋਕਾਂ ਦੇ ਵਿੱਚ ਕਾਮਯਾਬ ਹੋ ਜਾਣਗੇ। ਸਿਆਸੀ ਤੌਰ ਦੇ ਉੱਤੇ ਇਹ ਜਿਹੜੀ ਇਹਨਾਂ ਦੀ ਚਾਲ ਆ ਉਲਟੀ ਹੋਈ ਪੈਣੀ ਆ। ਸਚਾਈ ਤਾਂ ਇਹ ਆ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਵੀ ਚਾਲ ਬਾਦਲ ਦਲ ਨੇ ਚੱਲੀ ਆ ਉਹ ਉਲਟੀ ਪਈ ਹੈ। ਸੋ ਇਹ ਚਾਲ ਵੀ ਜਿਹੜੀ ਆ ਇਹਨਾਂ ਨੂੰ ਉਲਟੀ ਹੋਈ ਪੈਣ ਦੀ ਸੰਭਾਵਨਾ। ਅੱਜ ਇੱਕ ਬੜੀ ਹਾਸੋਹੀਣੀ ਜੀ ਸਾਰਿਆਂ ਦੀ ਸਥਿਤੀ ਸਾਡੀ ਬਣੀ ਹੋਈ ਹੈ ਕਿ ਭਾਰਤ ਦੇ ਅਖਬਾਰਾਂ ਨੇ ਇੱਥੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਕਿ ਜੀ ਕੈਨੇਡਾ ਦੇ ਵਿੱਚ ਜਿਹੜੇ 4 ਦੋਸ਼ਟਾਂ ਨੇ ਜਥੇਦਾਰ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਵਿੱਚ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਵੀ ਉਹਨਾਂ ਦਾ ਜਿਹੜਾ ਕੇਸ ਆ ਵੀ ਉਹ ਤਾਂ ਇੱਕ ਤਰੀਕੇ ਨਾਲ ਖਤਮ ਹੀ ਹੋ ਗਿਆ। ਸੋ ਭਾਰਤੀ ਮੀਡੀਆ ਨੇ ਇਹ ਝੂਠ ਇੰਨਾ ਗਹਿ ਗੱਡਵੇਂ ਤਰੀਕੇ ਨਾਲ ਪ੍ਰਚਾਰਿਆ ਕਿ ਸਾਰਿਆਂ ਨੂੰ ਇਸ ਗੱਲ ਦੇ ਉੱਤੇ ਯਕੀਨ ਜਿਹਾ ਹੋ ਗਿਆ ਸੀ ਵੀ ਸ਼ਾਇਦ ਇਦਾਂ ਹੀ ਹੋਇਆ ਹੋਵੇ। ਸਾਡੇ ਸਾਹਮਣੇ ਜਿੰਨੇ ਅਖਬਾਰ ਭਾਰਤੀ ਪਏ ਨੇ ਵੱਡੀਆਂ ਵੱਡੀਆਂ ਫੋਟੋਆਂ ਲਾ ਕੇ ਉੱਤੇ ਲਿਖਿਆ ਹੋਇਆ
ਕਿ ਨਿੱਜਰ ਕਤਲ ਕੇਸ ਵਿੱਚ ਜਿਹੜੇ ਚਾਰੇ ਭਾਰਤੀ ਫਸੇ ਸੀ ਉਹ ਬਿਲਕੁਲ ਉਹਨਾਂ ਨੂੰ ਜ਼ਮਾਨਤਾਂ ਮਿਲ ਗਈਆਂ ਨੇ ਤੇ ਕੋਈ ਉਹਨਾਂ ਦੇ ਖਿਲਾਫ ਠੋਸ ਸਬੂਤ ਆ ਜਿਹੜਾ ਉਹ ਪੁਲਿਸ ਪੇਸ਼ ਨਹੀਂ ਕਰ ਸਕੀ। ਇਹ ਖਬਰਾਂ ਜਦੋਂ ਆਈਆਂ ਤਾਂ ਲੋਕਾਂ ਦੇ ਦਿਮਾਗ ਵਿੱਚ ਇਹ ਗੱਲ ਸੁਭਾਵਿਕ ਤੌਰ ਤੇ ਆਈ ਕਿ ਇੰਡੀਆ ਵਿੱਚ ਤਾਂ ਕੋਈ ਇਨਸਾਫ ਸਾਨੂੰ ਮਿਲਦਾ ਨਹੀਂ, ਪਰ ਕੈਨੇਡਾ ਵਿੱਚ ਵੀ ਇਹ ਕੀ ਹੋ ਗਿਆ। ਸੋ ਇਹਦੇ ਨਾਲ ਦੂਜਾ ਵੀ ਚਰਚਾ ਛਿੜ ਪਿਆ ਕਿ ਜਥੇਦਾਰ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਮਾਮਲਾ, ਇਹ ਜਸਟਿਨ ਟਰੂਡੋ ਦੀ ਸਰਕਾਰ ਨੇ ਜਿਸ ਤਰੀਕੇ ਨਾਲ ਚੱਕਿਆ ਤੇ ਜਿਸ ਤਰੀਕੇ ਨਾਲ ਸਾਰੇ ਸੰਸਾਰ ਦੇ ਵਿੱਚ ਇੰਡੀਆ ਦੇ ਹੋਰਨਾਂ ਮੁਲਕਾਂ ਨਾਲ ਸੰਬੰਧ ਵਿਗੜਨ ਤੱਕ ਗੱਲ ਗਈ ਬਈ ਜਸਟਿਨ ਟਰੂਡੋ ਦੇ ਅਸਤੀਫੇ ਦੇ ਨਾਲ ਹੀ ਇਸ ਕੇਸ ਦੇ ਬਾਰੇ ਨਾਵਾਚਕ ਜੀਆਂ ਨਿਰਾਸ਼ਾ ਵਾਲੀਆਂ ਖਬਰਾਂ ਆਉਣ ਲੱਗੀਆਂ ਵੀ ਇਹ ਹੋ ਕੀ ਗਿਆ। ਪਰ ਅੱਜ ਜਦੋਂ ਇਹ ਖਬਰ ਜਿਹੜੀ ਸੋਸ਼ਲ ਮੀਡੀਆ ਦੇ ਰਾਹੀਂ, ਕਿਉਂਕਿ ਅੱਜ ਕੱਲ੍ਹ ਸਕਿੰਟਾਂ 'ਚ ਗੱਲ ਦਾ ਪਤਾ ਲੱਗ ਜਾਂਦਾ, ਜਦੋਂ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਇੰਡੀਆ ਵਾਲੇ ਤਾਂ ਝੂਠ ਬੋਲ ਰਹੇ ਨੇ ਤਾਂ ਲੋਕਾਂ ਨੂੰ ਬੜਾ ਹਾਸਾ ਵੀ ਆਵੇ ਵੀ ਇਹ ਹੋ ਕੀ ਗਿਆ। ਕੱਲ ਤਕਰੀਬਨ ਸਾਰੇ ਹੀ YouTube ਚੈਨਲਾਂ ਵਾਲਿਆਂ ਨੇ ਇਹ ਖਬਰ ਚਲਾਈ ਕਿ ਜੀ ਨਿੱਜਰ ਵਾਲਾ ਜਿਹੜਾ ਕੇਸ ਆ ਉਹਦੇ ਵਿੱਚ ਤਾਂ ਕੈਨੇਡਾ ਦੀ ਪੁਲਿਸ ਜਿਹੜੀ ਆ ਉਹ ਕੋਈ ਸਬੂਤ ਹੀ ਨਹੀਂ ਪੇਸ਼ ਕਰ ਸਕੀ, ਉਹਦਾ ਚਾਰਾਂ ਨੂੰ ਜ਼ਮਾਨਤ ਮਿਲ ਗਈ। ਪਰ ਹੁਣ ਲੋਕਾਂ ਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਚਾਨਣ ਹੋ ਚੁੱਕਿਆ ਕਿ ਇਹ ਇੰਡੀਅਨ ਸਟੇਟ ਸਿਸਟਮ ਨੇ ਭਾਰਤੀ ਮੀਡੀਆ ਦੇ ਰਾਹੀਂ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਸੀ। ਤੇ ਇੱਥੇ ਇਹ ਵੀ ਚਰਚਾ ਛਿੜੀ ਹੋਈ ਆ ਵੀ ਜਿਹੜਾ ਮਿਸਟਰ ਟਰੰਪ ਨੇ ਅਮਰੀਕਾ ਦੇ ਪ੍ਰੈਜ਼ੀਡੈਂਟ ਦਾ ਜਿਹੜਾ ਸਹੁੰ ਚੁੱਕ ਵਾਲਾ ਸਮਾਗਮ ਆ ਉਹਦੇ ਵਾਸਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਸੁੱਦਾ ਜਾਂ ਨਹੀਂ ਦਿੱਤਾ ਹੋਇਆ। ਤੇ ਇਹ ਵੀ ਖਬਰ ਵਾ ਕਿ ਉੱਥੇ ਕੋਈ ਪਟੇਲ ਕਰਕੇ ਕੋਈ 4-5 ਜਣਿਆਂ ਦਾ ਗਰੁੱਪ ਜਿਹੜਾ ਨਸ਼ੇ ਦਾ ਡਰੱਗ ਦਾ ਕਾਰੋਬਾਰ ਕਰਦੇ ਆ ਤੇ ਇੰਡੀਆ ਦੀ ਇਹ 'ਚ ਬਦਨਾਮੀ ਬੜੀ ਹੋਈ ਆ, ਉਹ ਵੀ ਅਮਰੀਕਾ ਕੈਨੇਡਾ ਦੀ ਧਰਤੀ ਉੱਤੇ ਕੋਈ ਇਦਾਂ ਦਾ ਸਕੈਂਡਲ ਜਿਹੜਾ ਹੈਗਾ ਉਹ ਚਰਚਾ 'ਚ। ਕੁੱਲ ਮਿਲਾ ਕੇ ਅਮਰੀਕਾ ਤੇ ਕੈਨੇਡਾ ਦੀਆਂ ਉਹ ਖਬਰਾਂ ਜਿਹੜੀਆਂ ਇੰਡੀਅਨ ਸਟੇਟ ਸਿਸਟਮ ਨੂੰ ਬਦਨਾਮ ਕਰਦੀਆਂ ਨੇ, ਉਹਨਾਂ ਤੋਂ ਧਿਆਨ ਹਟਾਉਣ ਲਈ ਇਹ ਜਿਹੜਾ ਡਰਾਮਾ ਉਹ ਰਚਿਆ ਗਿਆ ਕਿ ਇਹ ਖਬਰ ਚਲਾ ਦੋ ਕਿ ਜੀ ਜਥੇਦਾਰ ਹਰਦੀਪ ਸਿੰਘ ਨਿੱਜਰ ਦੇ ਜਿਹੜੇ ਕਾਤਲ ਨੇ ਉਹ ਤਾਂ ਬਸ ਹੁਣ 2-4 ਦਿਨਾਂ ਦੇ ਵਿੱਚ ਘਰੇ ਆ ਜਾਣੇ ਆ, ਕੋਈ ਇਹੋ ਜਿਹੀ ਗੱਲ ਹੀ ਨਹੀਂ। ਇਹ ਖਬਰ ਜਿਹੜੀ ਆ ਅੱਜ ਅਖਬਾਰਾਂ ਦੇ ਉੱਤੇ ਜਿਸ ਅੰਦਾਜ਼ ਵਿੱਚ ਛਪੀ ਹੋਈ ਆ, ਉਹ ਲੱਗਦਾ ਲੋਕਾਂ ਨੂੰ ਇਹੀ ਆ ਵੀ ਬਿਲਕੁਲ ਖਨੀ ਕੈਨੇਡਾ ਦੇ ਵਿੱਚ ਇਨਸਾਫ ਨਹੀਂ ਮਿਲਣਾ। ਪਰ ਜਦੋਂ ਹੁਣ ਦੂਜਾ ਪੱਖ ਸਾਹਮਣੇ ਆਇਆ ਤਾਂ ਬੜਾ ਇਹਦੇ ਉੱਤੇ ਲੋਕਾਂ ਨੂੰ ਆਇਆ ਕਿ ਐਡਾ ਵੱਡਾ ਕੋਈ ਮੁਲਕ ਐਡਾ ਵੀ ਝੂਠ ਬੋਲ ਸਕਦਾ ਹੁੰਦਾ। ਪਰ ਇਹਨਾਂ ਦਾ ਤਾਂ ਧਰਮ ਹੀ ਇਹ ਸਿਖਾਉਂਦਾ, ਜਿੰਨੇ ਹਿੰਦੂਆਂ ਦੇ ਗ੍ਰੰਥ ਨੇ ਉਹਦੇ ਵਿੱਚ ਇਹੋ ਜਿਹੀਆਂ ਗੱਲਾਂ ਬੜੀਆਂ ਨੇ। ਅਸ਼ਵਦਾਮਾ ਹਤੋ ਵਾਲੀ ਗੱਲ ਹੈ ਇੱਕ ਵੀ, ਉਹ ਕਹਿੰਦੇ ਜੀ ਅਸ਼ਵਦਾਮਾ ਮਰ ਗਿਆ। ਤੋ ਏਦਾਂ ਦੇ ਡਰਾਮੇ ਇਹਨਾਂ ਦੇ ਧਰਮ ਦੇ ਵਿੱਚੋਂ ਜਦੋਂ ਮਿਲਦੇ ਆ ਤੇ ਇਹਨਾਂ ਨੇ ਇਹੀ ਕੁਝ ਕਰਨਾ। ਖੈਰ ਅੱਜ 10 ਜਨਵਰੀ ਆ ਤੇ 10 ਜਨਵਰੀ 1990 ਦਾ ਜਿਹੜਾ ਸਾਡਾ ਇਤਿਹਾਸਕ ਦਿਹਾੜਾ, ਅੱਜ ਦੇ ਦਿਨ ਇੱਕ ਬੁੱਚੜ ਗੋਬਿੰਦ ਰਾਮ ਨਾਮ ਦਾ SSP ਜਿਹਨੂੰ PAP ਜਲੰਧਰ ਦੇ ਵਿੱਚ ਉਸ ਮੌਕੇ ਜੁਝਾਰੂ ਸਿੰਘਾਂ ਨੇ ਸਜ਼ਾ ਦਿੱਤੀ ਸੀ, ਕਿਉਂਕਿ ਇਸ ਦੁਸ਼ਟ ਨੇ 1984 ਤੋਂ ਬਾਅਦ ਬਹੁਤ ਵੱਡੇ ਪੱਧਰ ਦੇ ਉੱਤੇ ਬੇਦੋਸ਼ੇ ਸਿੱਖਾਂ ਦਾ ਘਾਣ ਕੀਤਾ, ਜ਼ੁਲਮ ਕੀਤਾ। ਬੇਸ਼ੱਕ ਉਸ ਬੰਦੇ ਨੇ ਕੋਈ ਕਸਰ ਨਹੀਂ ਛੱਡੀ, ਖਾਸ ਤੌਰ ਦੇ ਉੱਤੇ ਸ਼੍ਰੀ ਹਰਗੋਬਿੰਦਪੁਰ ਬਟਾਲੇ ਵਾਲੀ ਬੈਲਟ ਦੇ ਵਿੱਚ ਲੋਕਾਂ ਤੇ ਜੋ ਜ਼ੁਲਮ ਉਹਨੇ ਕੀਤਾ। ਦੂਜਾ ਜਿਹੜਾ ਫਰੀਦਕੋਟ ਫਿਰੋਜ਼ਪੁਰ ਵਾਲੀ ਬੈਲਟ ਵਾ, ਇਹਨਾਂ ਦੋ ਇਲਾਕਿਆਂ ਦੇ ਵਿੱਚ ਉਹਦੇ ਸਤਾਏ ਹੋਏ ਹਜ਼ਾਰਾਂ ਹੀ ਪਰਿਵਾਰ ਜਿਹੜੇ ਆ ਉਹ ਹੁਣ ਤੱਕ ਚੇਤੇ ਕਰਦੇ ਆ। ਔਰ ਉਹ ਇੰਨਾ ਜ਼ਾਲਮ ਤੇ ਬੁੱਚੜ ਸੀ ਕਿ ਸਾਰੇ ਪੰਜਾਬ ਦੇ ਵਿੱਚੋਂ ਜਿੱਥੋਂ ਜਿਹਨੂੰ ਮਰਜ਼ੀ ਚੱਕ ਲਿਆਉਂਦਾ ਸੀ। ਜਥੇਦਾਰ ਗੁਰਚਰਨ ਸਿੰਘ ਟੌਹੜਾ ਸਮੇਤ ਕਈ ਵੱਡੇ ਲੀਡਰ ਨੇ ਜਿਨ੍ਹਾਂ ਨੂੰ ਇਸ ਗੋਬਿੰਦ ਰਾਮ ਨੇ ਉਹਨਾਂ ਦਿਨਾਂ ਦੇ ਵਿੱਚ ਖਪਾਇਆ, ਕਿਉਂਕਿ ਉਹਨਾਂ ਦੇ ਨੇੜਲੇ ਬੰਦਿਆਂ ਨੂੰ ਚੱਕ ਲਿਆਉਣਾ ਤੇ ਲੋਕਾਂ ਨੇ ਮਗਰ ਲੀਡਰਾਂ ਨੇ ਭੱਜ ਦੌੜ ਕਰਨੀ, ਕੋਈ ਸੁਣਵਾਈ ਨਹੀਂ ਸੀ। ਗੋਬਿੰਦ ਰਾਮ ਦੇ ਬਾਰੇ ਤਾਂ KPS ਗਿੱਲ ਖੁਦ ਮੰਨਦਾ ਸੀਗਾ ਵੀ ਇਸ ਬੰਦੇ ਨੂੰ ਲੋਕਾਂ ਉੱਤੇ ਜ਼ੁਲਮ ਕਰਕੇ ਬੜਾ ਸਵਾਦ ਮਿਲਦਾ। ਸੋ ਇਸ ਗੋਬਿੰਦ ਰਾਮ ਨੂੰ ਜਦੋਂ ਬਟਾਲੇ ਇਲਾਕੇ ਦੇ ਵਿੱਚ ਤਾਇਨਾਤ ਕੀਤਾ ਗਿਆ, ਇਹਨੇ ਪਿੰਡਾਂ ਦੀਆਂ ਪੰਚਾਇਤਾਂ ਕੁੱਟਣੀਆਂ, ਆਮ ਬੀਬੀਆਂ ਬੱਚਿਆਂ ਦੇ ਉੱਤੇ ਜ਼ੁਲਮ ਕਰਨਾ। ਇਹਦੇ ਡਰਾਏ ਹੋਏ, ਇਹਦੇ ਸਤਾਏ ਹੋਏ ਬਹੁਤ ਵੱਡੀ ਗਿਣਤੀ ਵਿੱਚ ਲੋਕ ਘਰੋਂ ਬੇਘਰ ਹੋਏ ਫਿਰਦੇ ਸੀ ਤੇ ਇਹ ਸ਼ਰੇਆਮ ਐਲਾਨ ਕਰਦਾ ਹੁੰਦਾ ਸੀ ਵੀ ਮੈਂ ਇਸ ਇਲਾਕੇ ਦੇ ਵਿੱਚ ਜਿਹੜਾ ਹੈਗਾ ਭਾਈ ਜਗਰਾਜ ਸਿੰਘ ਤੂਫਾਨ
ਜਿਹੜਾ ਇਸ ਇਲਾਕੇ ਦੇ ਵਿੱਚ ਬਹੁਤ ਸਤਿਕਾਰਤ ਜੁਝਾਰੂ ਸੀ, ਉਹਦੀ ਹਿੰਦੂ ਭਾਈਚਾਰੇ 'ਚ ਵੀ ਬੜੀ ਇੱਜ਼ਤ ਸੀ ਵੀ ਮੈਂ ਉਹਨੂੰ ਇਸ ਇਲਾਕੇ 'ਚ ਟਿਕਣ ਨਹੀਂ ਦੇਣਾ। ਤੇ ਭਾਈ ਜਗਰਾਜ ਸਿੰਘ ਦਾ ਇਹ ਐਲਾਨ ਸੀਗਾ ਵੀ ਰਹਿਣਾ ਵੀ ਇਸ ਇਲਾਕੇ 'ਚ ਤੇ ਇੱਥੇ ਤੇਰੇ ਸਾਹਮਣੇ ਵਿਚਰੂ। ਅਖੀਰ ਉਹਦੇ ਜ਼ੁਲਮਾਂ ਦੀ ਇੰਨੀ ਜ਼ਿਆਦਾ ਗੱਲ ਵਧੀ ਵੀ ਇੱਕ ਵਾਰੀ ਬੇਤਹਾਸ਼ਾ ਵੱਡੀ ਗਿਣਤੀ ਵਿੱਚ ਸਿੱਖ ਬੀਬੀਆਂ ਥਾਣਿਆਂ 'ਚ ਚੱਕ ਕੇ ਲਿਆਉਣ ਦਾ ਉਹਨੇ ਕੰਮ ਤੋਰ ਲਿਆ, ਜਿਹਦੇ ਵਿੱਚ ਭਾਈ ਮਹਿਲ ਸਿੰਘ ਬੱਬਰ ਦੀ ਸਿੰਘਣੀ ਤੇ ਭਾਈ ਕੁਲਵੰਤ ਸਿੰਘ ਕੈਸ਼ੀਅਰ ਜੋ ਬੱਬਰ ਖਾਲਸਾ ਦੇ ਉਸ ਮੌਕੇ ਦੇ ਸਿੰਘ ਸੀ, ਇਹਨਾਂ ਦੀਆਂ ਸਿੰਘਣੀਆਂ ਨੂੰ ਚੱਕ ਕੇ ਲਿਆਂਦਾ ਤੇ ਬਹੁਤ ਨੀਚ ਵਿਹਾਰ, ਜਿਹੜਾ ਦੁਰਵਿਹਾਰ ਆ ਉਹ ਕੀਤਾ। ਉਸ ਮੌਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਪ੍ਰੋਫੈਸਰ ਦਰਸ਼ਨ ਸਿੰਘ ਸੀਗੇ, ਉਹਨਾਂ ਨੇ ਕਾਲ ਦੇਤੀ ਕਿ ਬੀਕੋ ਜਿਹੜਾ ਬੁੱਚੜਖਾਨਾ ਬਟਾਲੇ ਵਾਲਾ ਉਹਦਾ ਘਰਾਓ ਕੀਤਾ ਜਾਊਗਾ। ਅਖੀਰ ਉਸ ਸ਼ਖਸ ਨੂੰ ਪੰਜਾਬ ਪੁਲਿਸ ਨੇ PAP ਜਲੰਧਰ ਜਿਹੜਾ ਸੀਗਾ ਉੱਥੇ ਤਾਇਨਾਤ ਕਰਤਾ ਸੀਗਾ। ਫਿਰ ਉੱਥੇ ਸਿੰਘਾਂ ਨੇ ਕੂਲਰ ਦੇ ਵਿੱਚ ਬੰਬ ਜਿਹੜਾ ਸੀਗਾ ਉਹ ਰੱਖ ਦਿੱਤਾ, ਜਿਸ ਨਾਲ ਉਹਦੇ ਪਰਖੱਚੇ ਉੱਡ ਗਏ। ਗੋਬਿੰਦ ਰਾਮ ਦਾ ਜਿਹੜਾ ਸੋਧਾ ਹੈ ਉਹ ਖਾਲਿਸਤਾਨੀ ਸਿੱਖ ਸੰਘਰਸ਼ ਦੇ ਵਿੱਚ ਇੱਕ ਬਹੁਤ ਵੱਡੀ ਅਹਿਮ ਪ੍ਰਾਪਤੀ ਦੇ ਤੌਰ ਤੇ ਮੰਨੀ ਜਾਂਦੀ ਗੱਲ ਆ, ਕਿਉਂਕਿ ਜਿਹੜੇ ਸਮੇਧ ਸੈਣੀ ਵਰਗੇ, KPS ਗਿੱਲ ਵਰਗੇ ਤੇ ਅਜੀਤ ਸਿੰਘ ਸੰਧੂ ਵਰਗੇ ਜਿਹੜੇ ਉਸ ਮੌਕੇ 50 ਬਹੁਤੇ ਜ਼ਿਆਦਾ ਬਦਨਾਮ ਅਫਸਰ ਸੀ, ਉਹਨਾਂ ਚੋਂ ਗੋਬਿੰਦ ਰਾਮ ਪਹਿਲੇ 5-6 ਦੇ ਵਿੱਚ ਉਹਦਾ ਨਾਮ ਆਉਂਦਾ ਸੀ। ਗੋਬਿੰਦ ਰਾਮ ਦਾ ਜਿਹੜਾ ਸੋਧਾ, ਇਹਦੇ ਉੱਤੇ ਇਹਨਾਂ ਲੋਕਾਂ ਦੇ ਵਿੱਚ ਹਿੰਦੂ ਭਾਈਚਾਰੇ 'ਚ ਵੀ ਬਹੁਤ ਵੱਡਾ ਇਹਨੂੰ ਗੱਲ ਨੂੰ ਮੰਨਿਆ ਗਿਆ ਸੀ। ਤੇ ਇੱਥੋਂ ਤੱਕ ਕਿ ਇਹ ਭਾਈ ਜਗਰਾਜ ਸਿੰਘ ਤੂਫਾਨ ਦੇ ਨਾਲ, ਕਿਉਂਕਿ ਇਹ ਗੱਲ ਜੁੜ ਗਈ, ਉਹ ਜਦੋਂ ਸ਼ਹੀਦ ਹੋਇਆ ਭਾਈ ਜਗਰਾਜ ਸਿੰਘ ਤੂਫਾਨ, ਤਾਂ ਉਸ ਤੋਂ ਬਾਅਦ T ਸੀਰੀਜ਼ ਕੰਪਨੀ ਨੇ ਭਾਈ ਸਦਾਗਰ ਸਿੰਘ ਬੇਪਰਵਾਹ ਢਾਡੀ ਜਥਾ, ਉਹਨਾਂ ਨੇ ਫਿਰ ਇੱਕ ਕੈਸਟ ਪੂਰੀ ਰਿਕਾਰਡ ਕਰਕੇ ਇਹ ਸਾਰਾ ਘਟਨਾਕ੍ਰਮ ਉਹਦੇ ਵਿੱਚ ਵੀ ਗਾਇਆ ਸੀ। ਖੈਰ, ਅੱਜ ਇੱਥੇ ਅੰਮ੍ਰਿਤਸਰ ਦੇ ਵਿੱਚ ਰਾਜਾ ਸੰਸੀ 에ਅਰਪੋਰਟ ਦੇ ਕੋਲ ਗਮਟਾਲਾ ਪੁਲਿਸ ਚੌਂਕੀ ਦੇ ਬਾਹਰ ਸਵੇਰੋਂ ਇੱਕ ਬਲਾਸਟ ਜਿਹੜਾ ਹੋਇਆ, ਜਿਹਦੇ ਬਾਰੇ ਜਿਵੇਂ ਪਹਿਲਾਂ ਪੰਜਾਬ ਪੁਲਿਸ ਪਿਛਲੇ 7-8 ਬਲਾਸਟਾਂ ਬਾਰੇ ਕਹਿਦੀ ਰਹੀ ਆ ਕਿ ਜੀ ਉਹ ਤਾਂ ਅੰਦਰ ਹੀ, ਕਦੇ ਕਹਿੰਦੇ ਆ ਟਾਇਰ ਫਟ ਗਿਆ, ਕਦੇ ਕਹਿੰਦੇ ਆ ਜੀ ਉਹ ਰੇਡੀਏਟਰ, ਅੱਜ ਵੀ ਇਹੀ ਕਿਹਾ ਵੀ ਕਾਰ ਦਾ ਰੇਡੀਏਟਰ ਨੁਕਸਾਨਿਆ ਗਿਆ, ਸਾਡੇ ਕਿਸੇ ਮੁਲਾਜ਼ਮ ਦੀ ਕਾਰ ਸੀ। ਹੈਰਾਨੀ ਦੀ ਗੱਲ ਇਹ ਆ ਕਿ ਪਹਿਲਾਂ 7-8 ਇਹੋ ਜਿਹੀਆਂ ਵਾਰਦਾਤਾਂ ਬਾਰੇ ਇੱਕ ਪਾਸੇ ਤਾਂ ਜ਼ਿੰਮੇਵਾਰੀਆਂ ਲੈਣ ਵਾਲੇ ਕਹਿੰਦੇ ਰਹੇ ਕਿ ਅਸੀਂ ਇਹ ਵਾਰਦਾਤ ਕੀਤੀ ਆ, ਪੰਜਾਬ ਪੁਲਿਸ ਹਰ ਵਾਰਦਾਤ ਤੋਂ ਬਾਅਦ ਕਹਿੰਦੀ ਰਹੀ ਆ ਵੀ ਕੋਈ ਇਹੋ ਜਿਹੀ ਵਾਰਦਾਤ ਹੋਈ ਨਹੀਂ। ਪਰ ਜਦੋਂ ਯੂਪੀ ਦੇ ਵਿੱਚ 3 ਨੌਜਵਾਨਾਂ ਨੂੰ ਉੱਥੇ ਝੂਠੇ ਪੁਲਿਸ ਮੁਕਾਬਲੇ 'ਚ ਕਤਲ ਕਰ ਦਿੱਤਾ, ਉਦੋਂ ਜ਼ਰੂਰ ਦਾਅਵਾ ਕੀਤਾ ਪੰਜਾਬ ਸਰਕਾਰ ਨੇ ਕਿ ਜੀ ਅਸੀਂ ਉਹ ਬੰਦੇ ਮਾਰ ਦਿੱਤੇ ਆ ਤੇ ਬਾਕੀ ਉਹ ਬੰਦੇ ਫੜ ਲਏ ਆ ਸਾਰੇ ਜਿਨ੍ਹਾਂ ਨੇ ਇਹ ਵਾਰਦਾਤਾਂ ਕੀਤੀਆਂ। ਸਮਝ ਨਹੀਂ ਲੱਗ ਰਹੀ ਕਿ ਜੇਕਰ ਤਾਂ ਇਹ ਵਾਰਦਾਤਾਂ ਹੋਈਆਂ ਹੀ ਨਹੀਂ ਜਿਵੇਂ ਪੁਲਿਸ ਵਾਲੇ ਕਹਿੰਦੇ ਰਹੇ ਨੇ, ਤਾਂ ਫਿਰ ਇਹ ਬੇਦੋਸ਼ੇ ਨੌਜਵਾਨ ਕਿਉਂ ਫੜੇ? ਤੇ ਜੇਕਰ ਇਹਨਾਂ ਨੌਜਵਾਨਾਂ ਨੇ ਵਾਰਦਾਤਾਂ ਵਾਕਿਆ ਹੀ ਕੀਤੀਆਂ ਨੇ, ਜ਼ਿੰਮੇਵਾਰੀਆਂ ਸੱਚੀਆਂ ਨੇ, ਤਾਂ ਫਿਰ ਪੁਲਿਸ ਇਹਨਾਂ ਗੱਲਾਂ ਤੋਂ ਇਨਕਾਰ ਕਿਉਂ ਕਰਦੀ ਰਹੀ ਆ? ਅੱਜ ਫਿਰ ਗਮਟਾਲੇ ਵਾਲੀ ਘਟਨਾ ਤੋਂ ਬਾਅਦ ਫੌਰਨ ਤੌਰ ਦੇ ਉੱਤੇ ਪੰਜਾਬ ਪੁਲਿਸ ਦਾ ਇਹੀ ਕਹਿਣਾ ਹੈ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੋਈ, ਇਹ ਬਿਲਕੁਲ ਨਜਾਇਜ਼ ਗੱਲ ਜਿਹੜੀ ਹੈ ਝੂਠੀ ਕਹੀ ਜਾ ਰਹੀ ਆ ਕਿ ਕੋਈ ਖਾੜਕੂ ਜਾਂ ਬਲਾਸਟ ਹੋਇਆ। ਤੋਂ ਇਸ ਗੱਲ ਦੇ ਨਾਲ ਲੋਕਾਂ ਦੇ ਦਿਮਾਗ ਵਿੱਚ ਬੜੇ ਸ਼ੰਕੇ ਤੇ ਖਦਸ਼ੇ ਜਿਹੜੇ ਆ ਉਹ ਉੱਭਰ ਰਹੇ ਨੇ ਕਿ ਕੀ ਵਾਕਿਆ ਹੀ ਇਹ ਵਾਰਦਾਤਾਂ ਕੋਈ ਕਰ ਰਿਹਾ ਜਾਂ ਪੁਲਿਸ ਸੱਚੀ ਹੈ। ਇਹ ਤੋਂ ਬਿਨਾਂ ਇੱਕ ਅੱਜ ਇੱਥੇ ਖਬਰ ਉੱਡੀ ਹੋਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਦੇ ਸੰਬੰਧ ਵਿੱਚ ਜਿਹੜੀਆਂ ਵੋਟਰ ਸੂਚੀਆਂ ਬਣੀਆਂ ਨੇ, ਉਹਦੇ 'ਚ ਬਹੁਤ ਵੱਡੇ ਪੱਧਰ ਤੇ ਗੜਬੜਾਂ ਤੇ ਹੇਰਾਫੇਰੀ ਜਿਹੜੀ ਆ, ਕਿਉਂਕਿ ਗੈਰ ਸਿੱਖ ਜਿਹੜੇ ਇਹ ਸ਼੍ਰੋਮਣੀ ਕਮੇਟੀ ਦੀ ਵੋਟ ਤਾਂ ਪਤਤ ਨਹੀਂ ਬਣਾ ਸਕਦਾ। ਜਿਹੜੇ ਪਤਤ ਹੁੰਦੇ ਆ, ਜਿਹੜੇ ਸਿੱਖ ਮਰਿਆਦਾ ਦੇ ਵਿੱਚ ਕੋਰੇ ਨੇ ਬੰਦੇ, ਜਿਹੜੇ ਨਹੀਂ ਹੈਗੇ ਮਰਿਆਦਾ 'ਚ ਪੂਰੇ, ਵੋਟ ਤਾਂ ਉਹਨਾਂ ਦੇ ਵੀ ਨਹੀਂ ਬਣਦੀ। ਪਰ ਇੱਥੇ ਗੈਰ ਸਿੱਖਾਂ ਦੀਆਂ ਵੋਟਾਂ ਬਣੀਆਂ ਹੋਈਆਂ ਲਿਸਟਾਂ ਜਿਹੜੀਆਂ ਸਾਹਮਣੇ ਆਈਆਂ, ਜਿਹ ਤੋਂ ਬਹੁਤ ਵੱਡਾ ਖਲਾਰਾ ਜਿਹੜਾ ਉਹ ਪੈਣ ਦੇ ਆਸਾਰ ਬਣ ਗਏ ਨੇ। ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਜਥੇਬੰਦੀਆਂ ਇਸ ਮਸਲੇ ਦੇ ਉੱਤੇ ਇੱਕ ਪ੍ਰਤੀਕਿਰਿਆ ਦੇਣ ਤੇ ਇਹ ਸਾਰਾ ਕੁਝ ਜਿਹੜਾ ਗਲਤ ਵਾਪਰ ਰਿਹਾ, ਇਹ ਜਿਹੜੇ ਪਟਵਾਰੀਆਂ ਨੇ ਜਾਂ ਜਿਨ੍ਹਾਂ ਸਰਕਾਰੀ ਅਧਿਕਾਰੀਆਂ ਨੇ ਇਹ ਸਾਰੀਆਂ ਲਿਸਟਾਂ ਕਾਗਜ਼ ਪੱਤਰ ਫੜਿਆ, ਕਿਉਂਕਿ ਐਤਕੀ ਬੜਾ ਕਿਹਾ ਗਿਆ ਸੀ ਕਿ ਜੀ ਬੰਦੇ ਨੂੰ ਆਪ ਆਉਣਾ ਪਊ, ਇਹ ਗਲਤ ਆ, ਏਦਾਂ ਕਿਵੇਂ ਹੋ ਸਕਦਾ। ਤੋ ਇਹ ਜਿਹੜੀ ਇਸ ਵਾਰੀ ਸ਼੍ਰੋਮਣੀ ਕਮੇਟੀ ਦੀਆਂ ਲਿਸਟਾਂ 'ਚ ਗੜਬੜ ਆ, ਇਹ ਇਸ ਵਾਰ ਕਾਫੀ ਅਹਿਮ
ਗੱਲ ਆ, ਕਿਉਂਕਿ ਬੀਤੇ ਦੌਰ ਵਿੱਚ ਤਾਂ ਇੰਨੀ ਜ਼ਿਆਦਾ ਜਿਵੇਂ ਇਸ ਵਾਰ ਵੋਟਾਂ ਬਣਵਾਈਆਂ ਗਈਆਂ ਨੇ, ਏਦਾਂ ਦਾ ਤਾਂ ਪਿਛਲੀ ਵਾਰ ਹੁੰਦਾ ਨਹੀਂ ਸੀ। ਇਸ ਵਾਰ ਕਾਫੀ ਜ਼ਿਆਦਾ ਰੌਲਾ ਰੱਪਾ ਪੈਂਦਾ ਰਿਹਾ ਤੇ ਇਹ ਬੜਾ ਮਾੜਾ ਵਾਪਰ ਰਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਦੇ ਵਿੱਚ ਗੈਰ ਸਿੱਖ ਦੀਆਂ ਵੋਟਾਂ ਜਿਹੜੀਆਂ ਨੇ ਉਹ ਬਣੀਆਂ ਨੇ। ਤੇ ਲੈ ਹੁਣ ਗੱਲ ਆ ਜਾਂਦੀ ਆ ਕਿ ਜਿਹੜਾ ਭਾਈ ਅਮਰਤਪਾਲ ਸਿੰਘ ਵਾਲਾ ਮਾਮਲਾ, ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਉਹ UAPA ਲਾਇਆ। ਅੱਜ ਵਕੀਲਾਂ ਨੇ ਇਹਦੇ ਬਾਰੇ ਰਾਏ ਦਿੱਤੀ ਆ, ਖਾਸ ਤੌਰ ਦੇ ਉੱਤੇ ਰਤੇਸ਼ ਲੱਖੀ ਦੇ ਪ੍ਰੋਗਰਾਮ ਦੇ ਵਿੱਚ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਜਿਹੜਾ ਪੱਖ ਦੱਸਿਆ ਕਿ ਇਹ ਪੂਰੇ ਕੇਸ ਉੱਤੇ UAPA ਲੱਗਿਆ ਵਾ। ਤੇ ਉਹ ਅਸਲ ਵਿੱਚ ਜਿੰਨੀ ਕੁ ਗੱਲ ਸਮਝ ਲੱਗਦੀ ਆ ਉਹ ਇਸ ਕਰਕੇ ਲਾਇਆ ਕਿਉਂਕਿ 90 ਦਿਨ ਬੀਤ ਗਏ ਆ ਤੇ ਚਲਾਨ ਜਿਹੜਾ ਉਹ ਪੇਸ਼ ਨਹੀਂ ਕਰ ਸਕੇ। ਤੋ ਪੁਲਿਸ ਨੇ, ਸਰਕਾਰ ਨੇ ਇੱਕ ਵੇ ਆਊਟ ਕੱਢਿਆ ਟਾਈਮ ਹੋਰ ਲੈਣ ਲਈ ਵੀ ਪੂਰੇ ਕੇਸ ਦੇ ਉੱਤੇ ਜਿਹੜਾ UAPA ਲਾਤਾ। ਹੁਣ ਇਹ ਗੱਲ ਜਦੋਂ ਖਬਰ ਦੇ ਰੂਪ ਚ ਬਾਹਰ ਆਈ ਤਾਂ ਇਉਂ ਬਣ ਗਈ ਕਿ ਭਾਈ ਅਮਰਤਪਾਲ ਸਿੰਘ ਉੱਤੇ UAPA ਲਾ ਦਿੱਤਾ। ਹੁਣ ਭਾਈ ਅਮਰਤਪਾਲ ਸਿੰਘ ਦੇ ਉੱਤੇ ਤਾਂ ਪਹਿਲਾਂ ਹੀ NSA ਜਾਂ ਹੋਰ ਬੜੀਆਂ ਧਾਰਾਵਾਂ, ਬੜੇ ਮੁਕੱਦਮੇ ਨੇ, ਪਰ ਇਸ ਗੱਲ ਦੇ ਨਾਲ ਇੱਕ ਟੈਰਰ ਫੈਲਾਉਣ ਲਈ, ਲੋਕਾਂ ਦੇ ਵਿੱਚ ਦਹਿਸ਼ਤ ਫੈਲਾਉਣ ਲਈ ਇਹ ਨੁਕਤਾ ਜਿਹੜਾ ਹੈਗਾ ਸਰਕਾਰ ਨੂੰ ਮੌਕਾ ਮਿਲ ਗਿਆ, ਜਿਹਦੇ ਨਾਲ ਉਹ ਲੋਕਾਂ ਦੇ ਵਿੱਚ ਦਹਿਸ਼ਤ ਪਾਉਣ ਜੋਗੇ ਆ ਕਿ ਲਓ ਜੀ ਦੇਖੋ ਸਰਕਾਰ ਬੜੀ ਸਖਤ ਵਾ ਇਸ ਮਸਲੇ ਤੇ। ਤੇ ਇਸ ਗੱਲ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਇੱਕ ਸੁਨੇਹਾ ਜਿਹੜਾ ਉਹ ਦੇਣਾ ਚਾਹੁੰਦੀ ਆ ਕਿ ਦੇਖੋ ਜੀ ਅਸੀਂ ਪਹਿਲਾਂ ਪੁਲਿਸ ਮੁਕਾਬਲੇ ਵਿੱਚ ਵੀ ਬੰਦੇ ਮਾਰੇ ਆ ਤੇ ਹੁਣ ਅਸੀਂ ਖਾਲਿਸਤਾਨੀ ਜਿਹੜੀ ਸੋਚ ਆ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ। ਪਰ ਇਹਦੇ ਨਾਲ ਜਿਹੜੀ ਜੁੜੀ ਹੋਈ ਗੱਲ ਆ ਜਿਹਦੇ ਉੱਤੇ ਚਰਚਾ ਕਰਨੀ ਬਣਦੀ ਆ ਕਿ ਜਦੋਂ ਇਹ ਨਵੀਂ ਪਾਰਟੀ ਦੇ ਬਾਰੇ ਚਰਚਾ ਛਿੜੀ ਆ ਕਿ ਨਵੀਂ ਪਾਰਟੀ ਬਣਾਉਣੀ ਆ ਭਾਈ ਅਮਰਤਪਾਲ ਸਿੰਘ ਹੋਣਾ ਵੱਲੋਂ, ਭਾਈ ਸਰਬਜੀਤ ਸਿੰਘ ਹੋਣਾ ਵੱਲੋਂ, ਇਹਦੇ ਵਿੱਚ ਮੀਡੀਆ ਦੇ ਪੁੱਛਣ ਦੇ ਉੱਤੇ ਉਹ ਬਾਰ-ਬਾਰ ਇਹ ਗੱਲ ਜ਼ਰੂਰ ਕਹਿੰਦੇ ਨੇ ਕਿ ਸਾਡਾ ਖਾਲਿਸਤਾਨ ਦੇ ਏਜੰਡੇ ਨਾਲ ਕੋਈ ਉਵੇਂ ਦਾ ਵਾਹ ਵਾਸਤਾ ਨਹੀਂ ਹੈਗਾ, ਜਿਹਦੇ ਉੱਤੇ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਵੀ ਕਿਹਾ ਕਿ ਜੇਕਰ ਉਹ ਖਾਲਿਸਤਾਨ ਦੀ ਗੱਲ ਕਰਨਗੇ ਫਿਰ ਅਸੀਂ ਸਾਥ ਸਹਿਯੋਗ ਦੇਵਾਂਗੇ, ਨਹੀਂ ਅਸੀਂ ਨਹੀਂ ਸਹਿਯੋਗ ਜਿਹੜਾ ਹੈਗਾ ਦੇਵਾਂਗੇ। ਬੀਤੇ ਦੌਰ ਦੇ ਵਿੱਚ ਬਾਕੀ ਸਿੱਖ ਜਥੇਬੰਦੀਆਂ ਦੇ ਨਾਲੋਂ ਸਭ ਤੋਂ ਵੱਧ ਭਾਈ ਅਮਰਤਪਾਲ ਸਿੰਘ ਦਾ ਸਾਥ ਸਹਿਯੋਗ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਦਿੱਤਾ। ਇੱਥੋਂ ਤੱਕ ਕਿ ਖਡੂਰ ਸਾਹਿਬ ਤੋਂ ਜਿਹੜਾ ਉਮੀਦਵਾਰ ਸੀ ਉਹਨਾਂ ਦਾ, ਉਹ ਵੀ ਤੁਰੰਤ ਉਦੋਂ ਭਾਈ ਅਮਰਤਪਾਲ ਸਿੰਘ ਦੀ ਹਮਾਇਤ ਵਿੱਚ ਪਾਸੇ ਹੋ ਗਿਆ ਸੀ ਜਦੋਂ ਜਿਹੜਾ ਉਹਨਾਂ ਦਾ ਬਲੇਅਰ ਕਰਕੇ ਨੌਜਵਾਨ ਯੂਥ ਆਗੂ ਆ। ਤੇ ਜਿਹੜਾ ਬਾਕੀ ਧਿਰਾਂ ਨਾਲ ਆ ਉਹਨਾਂ ਦਾ ਪਹਿਲਾਂ ਹੀ ਥੋੜਾ ਜਿਹਾ ਫਰਕ ਵਾ। ਤੇ ਹੁਣ ਮਾਨ ਦਲ ਵਾਲਿਆਂ ਨਾਲ ਵੀ ਇਸ ਤਰੀਕੇ ਨਾਲ, ਮਾਨ ਦਲ ਵਾਲੇ ਵੀ ਇਹ ਗੱਲ ਸੋਚਦੇ ਆ ਕਿ ਅਸੀਂ ਇਹਨਾਂ ਦੇ ਪੈਰ ਲਵਾਉਣ ਦੇ ਵਿੱਚ, ਅਸੀਂ ਇਹਨਾਂ ਦਾ ਸਾਥ ਸਹਿਯੋਗ ਦੇਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ, ਪਰ ਇਹ ਸਾਡੇ ਬਰਾਬਰ ਇੱਕ ਸ਼ਰੀਕ ਧਿਰ ਵਜੋਂ ਕਿਉਂ ਖੜੇ ਹੋਣ ਜਾ ਰਹੇ ਨੇ। ਹੁਣ ਨਾ ਤਾਂ ਕੋਈ ਸਾਰੇ ਸਿੱਖ ਸੰਸਾਰ ਵਿੱਚ ਇਹੋ ਜਿਹੀ ਸ਼ਖਸੀਅਤ ਦਿਖਦੀ ਆ ਜਿਹੜੀ ਦੋਨਾਂ ਧਿਰਾਂ ਨੂੰ ਬਿਠਾ ਕੇ ਸਮਝਾ ਸਕੇ ਕਿ ਭਾਈ ਤੁਸੀਂ ਰਲ ਮਿਲ ਕੇ ਜਿਹੜਾ ਹੈਗਾ ਇਕੱਠੇ ਚੱਲੋ, ਕਿਉਂਕਿ ਜਿਹੋ ਜਿਹਾ ਪਬਲਿਕ ਦੇ ਵਿੱਚ ਵਿਚਰਨ ਦਾ ਰਾਹ ਰਵੀਰਾ ਮਾਨ ਦਲ ਨੇ ਪਬਲਿਕ ਦੇ ਵਿੱਚ ਰੱਖਿਆ ਹੋਇਆ, ਡੈਮੋਕ੍ਰੇਟਿਕ ਤਰੀਕੇ ਨਾਲ, ਪੀਸਫੁਲ ਤਰੀਕੇ ਨਾਲ ਕੌਮੀ ਮਸਲਿਆਂ ਤੇ ਗੱਲ ਕਰਨ ਦਾ, ਤਕਰੀਬਨ ਉਹੋ ਜਿਹਾ ਹੀ ਇਹਨਾਂ ਦਾ ਹੈਗਾ। ਪਰ ਨਾ ਤਾਂ ਸਰਬਜੀਤ ਸਿੰਘ ਦਾ, ਜੋ ਸ਼ਹੀਦ ਭਾਈ ਬੇਅੰਤ ਸਿੰਘ ਦੇ ਪੁੱਤਰ ਨੇ, ਉਹਦਾ ਪਿਛਲੇ ਦੌਰ ਵਿੱਚ ਮਾਨ ਦਲ ਨਾਲ ਜਾਂ ਮਾਨ ਸਾਹਿਬ ਨਾਲ ਰਸੂਖ ਚੰਗਾ ਰਿਹਾ, ਤੇ ਅਮਰਤਪਾਲ ਸਿੰਘ ਵਾਲੀ ਧਿਰ ਨਾਲ ਵੀ ਕੋਈ ਇਹੋ ਜਿਹਾ ਰਸੂਖ ਨਹੀਂ ਹੈਗਾ। ਸੋ ਜਾਪਦਾ ਇਹੀ ਆ ਕਿ ਖਾਲਿਸਤਾਨੀ ਸਫਾਂ ਦੇ ਵਿੱਚ ਜਿਹੜਾ ਭੰਦਰੂਲ ਜਿਹਾ ਵਾ, ਜਿਹੜਾ ਆਪਸ ਵਿੱਚ ਹੀ ਕਾਟੋ ਕਲੇਸ਼ ਆ, ਉਹ ਹੋਰ ਵਧੇਗਾ। ਤੇ ਇਹਦੇ ਵਿੱਚ ਬਾਕੀਆਂ ਨਾਲ ਤਾਂ ਪਹਿਲਾਂ ਹੀ ਇੱਕ ਦੂਰੀ ਜਿਹੜੀ ਆ ਦਰ ਖਾਲਸਾ ਨਾਲ ਤੇ ਭਾਈ ਦਲਜੀਤ ਸਿੰਘ ਗਰੁੱਪ ਨਾਲ, ਅਮਰਤਪਾਲ ਸਿੰਘ ਵਾਲੇ ਭਰਾਵਾਂ ਦੀ ਹੈਗੀ ਆ, ਹੁਣ ਉਹ ਮਾਨ ਦਲ ਦੇ ਨਾਲ ਵੀ ਦੂਰੀ ਜਿਹੜੀ ਆ ਉਹ ਬਣੇਗੀ। ਪਰ ਇੱਕ ਇਹਦੇ ਵਿੱਚ ਨੁਕਤਾ ਬੜਾ ਅਹਿਮ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਸਮਰਥਕ ਦਰਸਾਉਂਦੇ ਹੋਏ ਬਹੁਤ ਸਾਰੇ ਸੋਸ਼ਲ ਮੀਡੀਆ ਉੱਤੇ ਬੰਦੇ ਬਹੁਤ ਹੀ ਜ਼ਿਆਦਾ ਆਪਣੇ ਜਦੋਂ ਜਜ਼ਬਾਤਾਂ ਦਾ ਪ੍ਰਗਟਾਵਾ ਕਰਦੇ ਆ, ਉਹ ਇਉਂ ਦਰਸਾਉਂਦੇ ਆ ਵੀ ਜਿਵੇਂ ਜਿੰਨੇ ਪੰਜਾਬ ਦੇ ਪੰਥਕ ਤੇ ਖਾਲਿਸਤਾਨੀ ਲੋਕ ਨੇ ਉਹ ਸਾਰੇ ਦੇ ਸਾਰੇ ਭਾਈ ਅਮਰਤਪਾਲ ਸਿੰਘ ਦੇ ਖਣੀ ਦੁਸ਼ਮਣ ਆ। ਇਹ ਗੱਲ ਤਾਂ ਹੈ ਕਿ ਬੀਤੇ ਦੌਰ ਵਿੱਚ ਜਿਹੜੇ ਆਪਸ ਵਿੱਚ ਹੀ ਫਰਕ ਰਹੇ ਨੇ, ਪਰ ਭਾਈ ਦਲਜੀਤ ਸਿੰਘ ਬਿੱਟੂ ਸਪੈਸ਼ਲ ਤੌਰ ਦੇ ਉੱਤੇ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਮਿਲ ਕੇ ਆਏ। ਜਦੋਂ ਪਿੱਛੇ ਜੇ ਇੱਥੇ ਸਾਰਾਗੜੀ ਦੇ ਕੋਲ ਇਹਨਾਂ ਨੇ ਰੱਖਿਆ, ਪਰਿਵਾਰ ਨੇ ਉਹਦੇ ਹੱਕ ਵਿੱਚ ਭਾਈ ਅਮਰਤਪਾਲ ਸਿੰਘ ਦੇ
ਇੱਥੇ ਮੋਰਚਾ ਲਾਇਆ, ਉਦੋਂ ਵੀ ਸਮੁੱਚੇ ਸਿੱਖ ਜਗਤ ਦੀਆਂ ਅਲੱਗ-ਅਲੱਗ ਧਿਰਾਂ, ਧੜੇ, ਜਥੇਬੰਦੀਆਂ, ਮੈਨੂੰ ਤਾਂ ਲੱਗਦਾ ਨਹੀਂ ਆ ਵੀ ਕੋਈ ਸਿੱਖ ਜਥੇਬੰਦੀ ਉਦੋਂ ਰਹਿ ਗਈ ਹੋਵੇ ਜਿਹਨੇ ਇੱਥੇ ਆ ਕੇ ਹਾਜ਼ਰੀ ਨਾ ਭਰੀ ਹੋਵੇ ਤੇ ਇਹਨਾਂ ਦੇ ਹੱਕ ਵਿੱਚ ਹਾਂ ਦਾ ਨਾਰਾ ਨਾ ਮਾਰਿਆ ਹੋਵੇ। ਇੱਕ ਪਾਸੇ ਤਾਂ ਅੱਡ-ਅੱਡ ਮੌਕਿਆਂ ਦੇ ਉੱਤੇ ਅੱਡ-ਅੱਡ ਢੰਗ ਤਰੀਕਿਆਂ ਨਾਲ ਪੂਰੀ ਜ਼ਿੰਮੇਵਾਰੀ ਨਾਲ ਪੰਜਾਬ ਦੀਆਂ ਪੰਥਕ ਤੇ ਖਾਲਿਸਤਾਨੀ ਧਿਰਾਂ ਤੇ ਜਥੇਬੰਦੀਆਂ ਭਾਈ ਅਮਰਤਪਾਲ ਸਿੰਘ ਦੀ ਧਿਰ ਨਾਲ ਸਾਥ, ਸਹਿਯੋਗ, ਨੇੜਤਾ ਤੇ ਮੁਹੱਬਤ ਦਾ ਇਜ਼ਹਾਰ ਦਿਖਾਉਂਦੀਆਂ ਨੇ। ਹੁਣ ਇਹ ਤਾਂ ਹੋਣਾ ਨਹੀਂ ਕਿ ਸਾਰੀਆਂ ਜਥੇਬੰਦੀਆਂ ਭਾਈ ਅਮਰਤਪਾਲ ਸਿੰਘ ਦਾ ਝੋਲਾ ਚੱਕ ਲੈਣ, ਇਹ ਜੀ ਤਾਂ ਗੱਲ ਬਣਨੀ ਨਹੀਂ, ਕਿਉਂਕਿ ਅਗਲੇ ਇਹ ਅਮਰਤਪਾਲ ਸਿੰਘ ਤਾਂ ਹੋਣਾ ਆ ਜਦੋਂ ਅਮਰਤਪਾਲ ਸਿੰਘ ਧਰਤੀ ਉੱਤੇ ਦੁਬਈ 'ਚ ਬੈਠ ਕੇ ਆਪਣੇ ਤਰੀਕੇ ਨਾਲ ਜ਼ਿੰਦਗੀ ਜਿਉ ਰਿਹਾ ਸੀ, ਉਦੋਂ ਵੀ ਦਲ ਖਾਲਸਾ, ਮਾਨ ਦਲ ਤੇ ਭਾਈ ਦਲਜੀਤ ਸਿੰਘ ਗਰੁੱਪ ਖਾਲਿਸਤਾਨ ਦੀ ਸੇਵਾ ਕਰ ਰਿਹਾ ਸੀ। ਜਦੋਂ ਹੁਣ ਉਹ ਡਿਬਰੂਗੜ੍ਹ ਜੇਲ੍ਹ 'ਚ ਬੈਠਾ ਹੈ ਤਾਂ ਵੀ ਇਹ ਲੋਕ ਆਪਦੇ ਤਰੀਕੇ ਨਾਲ ਕੌਮ ਦੀ ਸੇਵਾ ਕਰੀ ਜਾਂਦੇ ਆ। ਕੱਲ ਨੂੰ ਕੋਈ ਹੋਰ ਵੱਡੀ ਛੋਟੀ ਗੱਲ ਹੋ ਜਾਏ ਤਾਂ ਵੀ ਇਹਨਾਂ ਨੇ ਸੇਵਾ ਕਰੀ ਜਾਣੀ ਆ। ਤੇ ਕੋਈ ਇਹੋ ਜਿਹਾ ਤਾਂ ਮਾਮਲਾ ਹੈ ਹੀ ਨਹੀਂ ਹੈਗਾ ਕਿ ਭਾਈ ਅਮਰਤਪਾਲ ਸਿੰਘ ਦੇ ਮਸਾਜ ਨੇ ਇਹ ਲੋਕ। ਇਹ ਆਪਦੇ ਤਰੀਕੇ ਨਾਲ ਕੌਮ ਦੀ ਸੇਵਾ ਕਰਦੇ ਆ, ਉਹ ਆਪਦੇ ਤਰੀਕੇ ਨਾਲ ਸੇਵਾ ਕਰਦਾ। ਤੇ ਜਦੋਂ ਜਿੱਥੇ ਦੂਰੀਆਂ ਹੁੰਦੀਆਂ ਨੇ ਉੱਥੇ ਨੇੜਤਾਵਾਂ ਵੀ ਹੁੰਦੀਆਂ ਨੇ। ਤੇ ਜਦੋਂ ਭਾਈ ਅਮਰਤਪਾਲ ਸਿੰਘ ਜੇਲ੍ਹ 'ਚ ਗਿਆ ਉਦੋਂ ਬਾਅਦ 'ਚ ਭਾਈ ਦਲਜੀਤ ਸਿੰਘ ਹੁਣਾਂ ਨੇ ਉਹਨਾਂ ਦੇ ਘਰ ਜਾ ਕੇ, ਜਾਂ ਜਦੋਂ ਇੱਥੇ ਮੋਰਚਾ ਲੱਗਿਆ ਸਾਰਾਗੜ੍ਹੀ, ਉਦੋਂ ਸਾਰੀਆਂ ਜਥੇਬੰਦੀਆਂ ਨੇ ਹਾਜ਼ਰੀਆਂ ਭਰੀਆਂ ਨੇ। ਇਸ ਚੀਜ਼ ਦਾ ਕੋਈ ਮੁੱਲ ਹੀ ਨਹੀਂ ਹੈਗਾ। ਜਿਹੜੇ ਆ ਦੁੱਕੀ ਤਕੀ ਜੇ ਉੱਠ ਕੇ ਲਚਰ ਪਚਰ ਜਿਹਾ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਪੰਥਕ ਤੇ ਖਾਲਿਸਤਾਨੀ ਸਫਾਂ ਦੇ ਵਿੱਚ ਇੱਕ ਦੂਜੇ ਦੇ ਨਾਲ ਨਫ਼ਰਤ, ਕੜੱਤਣ ਤੇ ਕਲੇਸ਼ ਵਧਾਉਣ ਦੀ ਜ਼ਿੰਮੇਵਾਰੀ ਨਿਭਾ ਰਹੇ ਨੇ। ਇਹਨਾਂ ਦੇ ਜਿਹੜੇ ਲਿਖੇ ਹੋਏ ਬੋਲ ਨੇ ਉਹ ਆਪਸ ਵਿੱਚ ਹੀ ਕਲੇਸ਼ ਨੂੰ ਹੋਰ ਵਧਾਉਣ ਵਾਲੇ ਨੇ। ਔਰ ਕਈ ਇੰਨੀ ਨੀਚ, ਇੰਨੀ ਘਟੀਆਪਣ ਵਾਲੀ ਉਹਨਾਂ ਦੀ ਬੋਲੀ ਸ਼ੈਲੀ ਆ ਵੀ ਉਹ ਇਉਂ ਜਚਾਉਂਦੇ ਨੇ ਵੀ ਜਿਵੇਂ ਪੰਜਾਬ ਦੀਆਂ ਸਾਰੀਆਂ ਖਾਲਿਸਤਾਨੀ ਤੇ ਪੰਥਕ ਧਿਰਾਂ ਨੂੰ ਚਾਅ ਚੜ ਗਿਆ ਹੋਵੇ ਕਿ ਬੱਲੇ ਬੱਲੇ ਵੀ ਅਮਰਤਪਾਲ ਸਿੰਘ ਦੇ ਉੱਤੇ UAPA ਲੱਗੀ। ਮੈਨੂੰ ਤਾਂ ਕੋਈ ਇਹੋ ਜਿਹਾ ਸਿੱਖ ਦਿਖਦਾ ਨਹੀਂ ਜਿਹਨੂੰ ਇਸ ਗੱਲ ਦੀ ਖੁਸ਼ੀ ਹੋ ਸਕਦੀ ਹੋਵੇ ਕਿ ਬੱਲੇ ਬੱਲੇ ਵੀ ਅਮਰਤਪਾਲ ਸਿੰਘ ਦੇ ਉੱਤੇ ਬੜਾ ਵਧੀਆ ਹੋ ਗਿਆ ਜਿਹੜਾ ਸਰਕਾਰ ਨੇ UAPA ਲਾਤੀ। ਪਰ ਇਹ ਲੋਕ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਹੋਏ ਨੇ। ਇਹਨਾਂ ਨੂੰ ਨਾ ਕੋਈ ਸ਼ਰਮ ਹੈ, ਨਾ ਕੋਈ ਜ਼ਿੰਮੇਵਾਰੀ ਹੈ ਇਹਨਾਂ ਦੇ ਸਿਰ ਤੇ ਫੇਕ ਆਈਡੀਆਂ ਬਣਾ ਕੇ ਭਾਈ ਅਮਰਤਪਾਲ ਸਿੰਘ ਦੀ ਧਿਰ ਦਾ ਬਾਕੀ ਪੰਥਕ ਤੇ ਖਾਲਿਸਤਾਨੀ ਧਿਰਾਂ ਦੇ ਨਾਲ ਜਿਹੜਾ ਕਲੇਸ਼ ਆ, ਜਿਹੜਾ ਟਕਰਾਅ ਆ, ਜਿਹੜੀ ਦੂਰੀ ਆ, ਜਿਹੜੀ ਕੜੱਤਣ ਨਫ਼ਰਤ ਆ, ਉਹ ਵਧਾਉਣ ਦੀ ਇਹ ਜ਼ਿੰਮੇਵਾਰੀ ਬੜੇ ਚੰਗੇ ਤਰੀਕੇ ਨਾਲ ਨਿਭਾ ਰਹੇ ਨੇ। ਮੈਂ ਇਹ ਵੀ ਗੱਲ ਚੰਗੀ ਤਰ੍ਹਾਂ ਜਾਣਦਾ ਵੀ ਕੌਮੀ ਦਰਦ ਰੱਖਣ ਵਾਲੇ, ਪੰਥ ਦੀ ਅਣਖ ਤੇ ਗੈਰਤ ਲਈ ਲੜਨ ਵਾਲੇ ਜਿਹੜੇ ਲੋਕ ਭਾਈ ਅਮਰਤਪਾਲ ਸਿੰਘ ਨਾਲ ਅਸਹਿਮਤ ਨੇ, ਜਿਹੜੇ ਉਹਦੇ ਨਾਲ ਨਹੀਂ ਚੱਲ ਸਕਦੇ, ਉਹਨਾਂ ਦੇ ਉੱਤੇ ਕੋਈ ਡਾਂਗ ਨਹੀਂ ਰੱਖੀ ਹੋਈ, ਕੋਈ ਉਹਨਾਂ ਤੇ ਤਲਵਾਰ ਨਹੀਂ ਰੱਖੀ ਹੋਈ ਹੈਗੀ ਵੀ ਜੇਕਰ ਤੁਸੀਂ ਭਾਈ ਅਮਰਤਪਾਲ ਸਿੰਘ ਦੀ ਜੈ ਜੈਕਾਰ ਨਹੀਂ ਕਰੋਗੇ ਵੀ ਤੁਹਾਡਾ ਕੋਈ ਸਰਟੀਫਿਕੇਟ ਖੋਲੂ। ਉਹਨਾਂ ਕੋਲੇ ਆਪਦੀ ਕਮਾਈ ਦਾ, ਆਪਦੇ ਪੰਥ ਨਾਲ ਸੇਵਾ ਕਰਨ ਦਾ, ਉਹਨਾਂ ਨੇ ਜੋ ਵੀ ਖੱਟੀ ਕਮਾਈ ਆ ਉਹਨਾਂ ਨੂੰ ਉਹਨਾਂ ਕਰਕੇ ਸਤਿਕਾਰ ਮਿਲਣਾ। ਕਿਸੇ ਨੂੰ ਕੋਈ ਕਿਸੇ ਦਾ ਗੱਡਾ ਨਹੀਂ ਖੜਾ ਹੈਗਾ ਵੀ ਭਾਈ ਅਮਰਤਪਾਲ ਸਿੰਘ ਜਿਹੜੇ ਹੈਗੇ ਆ ਉਹਦੀ ਪਹਿਲੋਂ ਜੈ ਜੈਕਾਰ ਕਰਾਂਗੇ ਤੇ ਤਾਂ ਹੀ ਸਾਨੂੰ ਕੋਈ ਮਾਨਤਾ ਮੂਨਤਾ ਮਿਲਣੀ ਆ। ਅਗਲੇ ਉਦੋਂ ਪਹਿਲਾਂ ਦੇ ਸੇਵਾ ਕਰਦੇ ਆ ਤੇ ਗਾਂਹ ਵੀ ਕਰੀ ਜਾਣੀ ਆ। ਹਰੇਕ ਬੰਦੇ ਨੂੰ ਹੱਕ ਵਾ ਕੌਮ ਦੀ ਸੇਵਾ ਕਰਨ ਦਾ। ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਇੱਥੇ ਜੱਗੀ ਜੋਹਲ ਵਰਗੇ ਨੌਜਵਾਨ ਬੈਠੇ ਆ, ਉਹਨਾਂ ਨੇ ਕਿਹੜਾ ਭਾਈ ਅਮਰਤਪਾਲ ਸਿੰਘ ਦੇ ਨਾਲ ਰਲ ਕੇ ਸੇਵਾ ਕੀਤੀ ਹੈ, ਫਿਰ ਅਸੀਂ ਉਹਨਾਂ ਦੀ ਇੱਜ਼ਤ ਨਾ ਕਰੀਏ। ਹੁਣ ਇਹ ਤਾਂ ਕੋਈ ਸਾਨੂੰ ਕਿਸੇ ਗੁਰੂ ਸਾਹਿਬ ਦਾ ਹੁਕਮ ਨਹੀਂ ਆਇਆ ਹੋਇਆ ਹੈਗਾ ਕਿ ਪਹਿਲੋਂ ਹਰੇਕ ਖਾਲਿਸਤਾਨੀ ਜਾਂ ਪੰਥਕ ਬੰਦੇ ਨੂੰ ਭਾਈ ਅਮਰਤਪਾਲ ਸਿੰਘ ਦਾ ਝੋਲਾ ਚੱਕਣਾ ਪਊ, ਝੰਡਾ ਚੱਕਣਾ ਪਊਗਾ, ਫੇਰ ਹੀ ਉਹ ਖਾਲਿਸਤਾਨੀ ਜਾਂ ਪੰਥਕ। ਇਹਦੇ ਉਲਟ ਗੱਲ ਆ ਕਿ ਕਿਸੇ ਵੀ ਬੰਦੇ ਨੂੰ ਇਹ ਹੋਣਾ ਹੀ ਨਹੀਂ ਚਾਹੀਦਾ ਕਿ ਪਹਿਲਾਂ ਫਲਾਨੀ ਜਥੇਬੰਦੀ ਜਾਂ ਫਲਾਨੇ ਆਗੂ ਦੀ ਅਧੀਨਗੀ ਮੰਨ। ਜਿਹਨੂੰ ਦਲਜੀਤ ਸਿੰਘ ਬਿੱਟੂ ਵਾਲੀ ਧਿਰ ਚੰਗੀ ਲੱਗਦੀ ਆ ਉਹ ਦਲਜੀਤ ਸਿੰਘ ਬਿੱਟੂ ਨਾਲ ਚੱਲ ਸਕਦਾ, ਜਿਹਨੂੰ ਦਲ ਖਾਲਸਾ ਵਾਲੇ ਚੰਗੇ ਲੱਗਦੇ ਆ ਉਹ ਦਲ ਖਾਲਸਾ ਨਾਲ ਚੱਲ ਸਕਦਾ, ਜਿਹਨੂੰ ਭਾਈ ਅਮਰਤਪਾਲ ਸਿੰਘ ਦਾ ਵਿਚਾਰ ਵਿਹਾਰ ਚੰਗਾ ਲੱਗਦਾ ਉਹ ਇਹਦੇ ਨਾਲ ਚੱਲ ਸਕਦਾ, ਜਿਹਨੂੰ ਮਾਨਦਾਰ ਚੰਗਾ ਲੱਗਦਾ ਉਹ ਇਹਨਾਂ ਨਾਲ ਚੱਲ ਸਕਦਾ। ਕੋਈ ਇਹੋ ਜਿਹੀ ਗੱਲ ਹੈ ਹੀ ਨਹੀਂ ਤੇ ਨਾ ਹੋਣੀ ਆ। ਹਾਂ, ਜਿਹੜੇ ਲੋਕ ਇਸ ਤਰੀਕੇ ਦੀਆਂ ਗੱਲਾਂ ਕਰਦੇ ਆ, ਸੋਚਦੇ ਆ, ਉਹਨਾਂ ਦੀ ਬੁੱਧੀ ਤੇ ਤਰਸ ਕੀਤਾ ਜਾ ਸਕਦਾ। ਅਸਲ ਵਿੱਚ ਉਹ ਕੌਮ ਦੇ ਸੇਵਾਦਾਰਾਂ ਦੇ ਵਿੱਚ ਕੜੱਤਣ ਤੇ ਨਫ਼ਰਤ ਵਧਾ ਕੇ ਕੌਮ ਦੇ ਇਤਿਹਾਸ ਦੇ ਵਿੱਚ ਆਪਦਾ ਮੂੰਹ ਸਿਰ ਕਾਲਾ ਕਰਾਉਣਗੇ, ਕਿਉਂਕਿ ਇਤਿਹਾਸ ਨੇ ਆਪਣੇ ਹਿਸਾਬ ਨਾਲ ਅੱਗੇ ਚੱਲੀ ਜਾਣਾ। ਅੱਜ ਤੋਂ 20 ਸਾਲ ਜਾਂ 15 ਸਾਲ ਬਾਅਦ ਇਤਿਹਾਸ ਵਿੱਚ ਇਹ ਲਿਖਿਆ ਹੋਇਆ ਮਿਲ ਜੂ ਵੀ ਜਦੋਂ ਅਲੱਗ-ਅਲੱਗ ਸਿੱਖ ਜਥੇਬੰਦੀਆਂ ਆਪੋ ਆਪਣੇ ਤਰੀਕੇ ਨਾਲ ਕੌਮ ਦੀ ਸੇਵਾ ਕਰਦੇ ਸੀ, ਉਹਨਾਂ ਦਿਨਾਂ ਦੇ ਵਿੱਚ ਆਹ 4-5 ਲੰਡੂ ਉਹ ਸੀਗੇ ਜਿਨ੍ਹਾਂ ਦਾ ਇੱਕ ਨਕਾਤੀ ਪ੍ਰੋਗਰਾਮ ਸੀਗਾ ਕਿ ਭਾਈ ਅਮਰਤਪਾਲ ਸਿੰਘ ਜਿੰਦਾਬਾਦ ਨੇ, ਜਿਹੜੇ ਲੋਕ ਕਹਿੰਦੇ ਉਹਨਾਂ ਨੂੰ ਗਾਲਾਂ ਕੱਢਿਆ ਕਰਨੀਆਂ।
ਪਰ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਹੁੰਦਾ ਹੈਗਾ। ਜਿਹੜੇ ਲੋਕ ਅਸੀਂ ਖਾਲਿਸਤਾਨੀ ਖਾੜਕੂ ਸੰਘਰਸ਼ ਦੇ ਦਿਨਾਂ 'ਚ ਵੀ ਦੇਖਿਆ, ਬੜੀਆਂ ਜਥੇਬੰਦੀਆਂ ਸੀ, ਹਰੇਕ ਜਥੇਬੰਦੀ ਦੇ ਵਿੱਚ ਵਿਚਰਨ ਵਾਲੇ ਸਿੱਖ ਦੀ ਆਪ ਦੀ ਮਰਜ਼ੀ ਹੁੰਦੀ ਸੀ ਕਿ ਉਹਨੇ ਕਿਹੜੇ ਆਗੂ ਨੂੰ ਜਾਂ ਕਿਹੜੀ ਜਥੇਬੰਦੀ ਨੂੰ ਆਪਦਾ ਨੇੜਲਾ ਪਿਆਰ ਸਤਿਕਾਰ ਉਹਦੇ ਨਾਲ ਕਰਕੇ ਸੇਵਾ ਕਰਨੀ ਆ। ਇਹ ਕਦੇ ਨਹੀਂ ਕਦੇ ਹੋਇਆ ਹੈਗਾ ਤੇ ਨਾ ਹੀ ਇਹ ਹੋਣਾ ਚਾਹੀਦਾ। ਹਰੇਕ ਨੂੰ ਆਪੋ ਆਪਣੇ ਢੰਗ ਤਰੀਕੇ ਨਾਲ ਕੌਮ ਦੀ ਸੇਵਾ ਕਰਨ ਦਾ ਜਿਹੜੀ ਖੁੱਲ੍ਹ ਵਾ ਉਹ ਹੋਣੀ ਚਾਹੀਦੀ ਆ। ਜਿਨ੍ਹਾਂ ਨੂੰ ਵਿਚਾਰਿਆਂ ਨੂੰ ਇਹ ਅਕਲ ਨਹੀਂ ਹੈਗੀ ਉਹ ਕੌਮ ਦੀ ਕੀ ਸੁਆਹ ਸੇਵਾ ਕਰ ਲੈਣਗੇ। ਜਿਨ੍ਹਾਂ ਨੂੰ ਇੰਨੀ ਸ਼ਰਮ ਨਹੀਂ ਹੈਗੀ ਵੀ ਅਸੀਂ ਆਪਣੀ ਕੌਮ ਦੇ ਪੰਥ ਨੂੰ ਪਿਆਰ ਕਰਨ ਵਾਲੇ, ਕੌਮ ਨੂੰ ਸਮਰਪਿਤ ਉਹ ਨੌਜਵਾਨ ਜਿਨ੍ਹਾਂ ਦਾ ਸਿਰਫ ਇਹ ਆ ਨਾ ਵੀ ਉਹ ਅੰਮ੍ਰਿਤਪਾਲ ਸਿੰਘ ਦਾ ਝੰਡਾ ਨਹੀਂ ਚੱਕਦੇ, ਨਹੀਂ ਚੱਕਣਾ ਉਹਨਾਂ ਨੇ, ਐ ਚਕਾ ਲਓਗੇ ਗਾਲਾਂ ਕੱਢ ਕੇ। ਜਿਹੜੇ ਬੰਦੇ ਦਿੱਲੀ ਦੇ ਜ਼ੁਲਮਾਂ ਦੇ ਸਾਹਮਣੇ ਨਹੀਂ ਝੁਕਦੇ, ਉਹ ਤੁਹਾਡੀਆਂ ਆਹ ਫੇਕ ਆਈਡੀਆਂ ਤੋਂ ਬਣਾਈਆਂ ਪੋਸਟਾਂ ਤੋਂ ਡਰਦੇ ਆ। ਹਾਂ, ਇਹ ਠੀਕ ਆ ਕਿ ਤੁਸੀਂ ਭਾਈ ਇੰਨਾ ਗੰਦ ਪਾਉਣ ਜੋਗੇ ਹੈਗੇ ਹੋ, ਤੁਹਾਡੇ ਗੰਦ ਨੂੰ ਸਲਾਮ ਆ, ਤੁਸੀਂ ਹੋਰ ਜ਼ਿਆਦਾ ਵੀ ਪਾ ਸਕਦੇ ਹੋ। ਜਿੰਨੀ ਨੀਚਤਾ ਦਿਖਾਈ ਜਾ ਰਹੀ ਆ, ਇਹ ਨੀਚਤਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਦੇ ਧਿਰ ਨੂੰ ਨੁਕਸਾਨ ਕਰਦੀ ਆ ਤੇ ਇੱਕ ਨਾ ਇੱਕ ਦਿਨ ਉਹਨਾਂ ਨੂੰ, ਭਾਈ ਅੰਮ੍ਰਿਤਪਾਲ ਸਿੰਘ ਨੂੰ ਤੇ ਉਹਦੇ ਸਮਰਥਕਾਂ ਨੂੰ ਐਲਾਨੀਆ ਤੌਰ ਤੇ ਇਹ ਗੱਲ ਜ਼ਰੂਰ ਕਹਿਣੀ ਪਊਗੀ ਕਿ ਜਿਹੜੇ ਲੋਕ ਸਾਡਾ ਨਾਮ ਲੈ ਕੇ ਕਿਸੇ ਹੋਰ ਗੁਰਸਿੱਖ ਨੂੰ, ਕਿਸੇ ਹੋਰ ਖਾਲਿਸਤਾਨੀ ਨੂੰ, ਕਿਸੇ ਹੋਰ ਪੰਥਕ ਆਗੂ ਨੂੰ, ਕਿਸੇ ਹੋਰ ਕੌਮੀ ਜਥੇਬੰਦੀ ਨੂੰ ਅਵਾ ਤਵਾ ਬੋਲਦੇ ਫਿਰਦੇ ਆ, ਨਾ ਸਾਡਾ ਇਹਨਾਂ ਨਾਲ ਕੋਈ ਲਿੰਕ ਆ, ਨਾ ਸਾਡਾ ਕੋਈ ਮਤਲਬ ਆ, ਪਤਾ ਨਹੀਂ ਇਹ ਕੌਣ ਆ, ਕਿੱਥੋਂ ਆ, ਇਹਨਾਂ ਦੀ ਪਰਵਾਹ ਨਾ ਕਰੋ। ਤੁਸੀਂ ਵੀ ਸਾਰੇ ਕੌਮ ਦੇ ਸੇਵਾਦਾਰ ਹੋ, ਅਸੀਂ ਵੀ ਕੌਮ ਦੇ ਸੇਵਾਦਾਰ ਹਾਂ। ਸੋ ਭਾਈ ਅੰਮ੍ਰਿਤਪਾਲ ਸਿੰਘ ਦੇ ਉੱਤੇ UAPA ਲੱਗਣ ਦਾ ਕਿਸੇ ਨੂੰ ਕੋਈ ਚਾਅ ਨਹੀਂ ਚੜਿਆ ਹੋਇਆ। ਜਿਨ੍ਹਾਂ ਦੇ ਬਾਰੇ ਇਹ ਗੱਲਾਂ ਕਹੀਆਂ ਜਾ ਰਹੀਆਂ ਨੇ ਉਹਨਾਂ ਨੇ ਵੀ ਕੌਮ ਦੀ ਲੜਾਈ ਲੜੀ ਆ ਤੇ ਗਾਹਾਂ ਵੀ ਲੜਨੀ ਆ। ਕਿਸੇ ਦਾ ਕੋਈ ਅਹਿਸਾਨ ਨਹੀਂ ਹੈਗਾ ਬਈ ਜਿਹੜਾ ਹੈਗਾ ਜਿਨ੍ਹਾਂ ਨੇ ਕੌਮ ਦੀ ਸੇਵਾ ਕੀਤੀ ਆ। ਹਰੇਕ ਬੰਦਾ ਆਪਦੀ ਜ਼ਿੰਮੇਵਾਰੀ ਨਿਭਾਉਂਦਾ। ਇੰਨੇ ਮਾੜੇ, ਇੰਨੇ ਘਟੀਆ ਬੋਲ ਨਹੀਂ ਲਿਖਣੇ ਚਾਹੀਦੇ ਕਿ ਕੌਮ ਦੇ ਸੇਵਾਦਾਰਾਂ ਨੂੰ ਲੋਕ ਇਹ ਕਹਿਣ ਲੱਗ ਜਾਣ ਜਾਂ ਉਹਨਾਂ ਦੇ ਘਰ ਦੇ ਕਹਿਣ, ਕਿਸੇ ਖਾੜਕੂ ਰਹਿਸ ਯੋਧੇ ਦੀ ਜੇ ਧੀ ਉਹਨੂੰ ਕਵੇ ਵੀ ਇਹਨਾਂ ਲੋਕਾਂ, ਇਹਨਾਂ ਲੰਡੂਆਂ ਪਿੱਛੇ ਤੁਸੀਂ ਸਾਡੇ ਛਿੱਤਰ ਪਵਾਉਂਦੇ ਰਹੇ, ਆਹ ਜਿਹੜੇ ਲੋਕ ਸਾਡੇ ਬਾਰੇ ਆਵਾ ਇੰਨਾ ਨੀਚਤਾ ਵਾਲਾ ਲਿਖਦੇ ਆ। ਪਰ ਇਹ ਗੱਲਾਂ ਤਾਂ ਉਹਨਾਂ ਤੇ ਅਸਰ ਕਰਦੀਆਂ ਜਿਨ੍ਹਾਂ ਦੇ ਅੰਦਰ ਗੁਰਸਿੱਖੀ ਦੀ ਮਾੜੀ ਮੋਟੀ ਜਾਗ ਹੁੰਦੀ ਆ ਜਾਂ ਜਿਨ੍ਹਾਂ ਅੰਦਰ ਪੰਥ ਪ੍ਰਤੀ ਕੋਈ ਜ਼ਿੰਮੇਵਾਰੀ ਹੁੰਦੀ ਆ। ਮੈਨੂੰ ਨਹੀਂ ਲੱਗਦਾ ਵੀ ਇਹ ਨਕਲੀ ਆਈਡੀਆਂ ਬਣਾਵਾ ਕੇ ਗੰਦ ਪਕਣ ਵਾਲੇ ਬੰਦੇ ਕੋਈ ਕੌਮ ਦਾ ਸਵਾਰ ਸਕਦੇ ਨੇ। ਇਹ ਲੋਕ ਸਵਾਏ ਇੰਨੀ ਗੱਲ ਤੋਂ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਧਿਰ ਨੂੰ ਹੋਰ ਜ਼ਿਆਦਾ ਬਿਰਤਾ ਖੜੀ ਕਰ ਦੇਣ, ਹੋਰ ਇਹ ਕੁਛ ਨਹੀਂ ਕਰ ਸਕਦੇ। ਕਿਉਂਕਿ ਜਿਹੜਾ ਪੰਥ ਦਾ, ਕੌਮ ਦਾ ਪਿਆਰ ਕਰਨ ਵਾਲਾ ਬੰਦਾ ਹੁੰਦਾ ਉਹ ਤਾਂ ਇਹ ਚੇਤੇ ਰੱਖਦਾ ਕਿ ਜਿਵੇਂ ਮਿਸਲਾਂ ਸੀ, ਅਲੱਗ-ਅਲੱਗ ਮਿਸਲਾਂ ਸੀ, ਆਪੋ ਆਪਣੇ ਤਰੀਕੇ ਨਾਲ ਸੇਵਾ ਕਰਦੇ ਸੀ। ਇਵੇਂ ਹੀ ਰਿਆਸਤਾਂ ਬਣੀਆਂ ਸਾਡੀਆਂ, ਇਵੇਂ ਹੀ ਖਾੜਕੂ ਤੇ ਰਾਮੋਕੇ ਜਥੇਬੰਦੀਆਂ ਬਣੀਆਂ। ਹਜ਼ਾਰਾਂ ਜਥੇਬੰਦੀਆਂ ਪਹਿਲਾਂ ਬਣਦੀਆਂ ਰਹੀਆਂ ਨੇ, ਹਜ਼ਾਰਾਂ ਆਗੂ ਪਹਿਲਾਂ ਸਰਗਰਮ ਰਹੇ ਨੇ, ਗਾਂ ਵੀ ਰਹਿਣੇ ਆ। ਕਦੇ ਇਹ ਹੋਣਾ ਹੀ ਨਹੀਂ ਹੈਗਾ ਵੀ ਸਾਰੀ ਦੀ ਸਾਰੀ ਕੌਮ ਭਾਈ ਅੰਮ੍ਰਿਤਪਾਲ ਸਿੰਘ ਦੀ ਜੈ ਜੈਕਾਰ ਜੀ ਕਰਦੀ ਫਿਰੇ। ਨਾ ਕੋਈ ਇਹੋ ਜਿਹੀ ਕੌਮ 'ਚ ਇਹ ਕੋਈ ਇਹੋ ਜਿਹੀ ਗੱਲ ਹੈਗੀ ਆ ਤੇ ਨਾ ਇਹ ਹੋਣੀ ਆ। ਤੇ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਇਹੋ ਜਿਹੇ ਮੋੜ ਘੋੜ ਬੜੇ ਆਏ ਨੇ ਤੇ ਬੜੇ ਆਉਣਗੇ। ਤੇ ਹਰੇਕ ਬੰਦੇ ਨੇ ਇਤਿਹਾਸ ਵਿੱਚ ਆਪਣੇ ਚੰਗੇ ਕਰਮਾਂ ਕਰਕੇ ਸਤਿਕਾਰ ਪਾਉਣਾ ਤੇ ਜਦੋਂ ਕੋਈ ਬੰਦਾ ਸਹੀ ਸੋਚ ਨਹੀਂ ਰੱਖੂਗਾ ਉਦੋਂ ਉਹਦਾ ਤਿਰਸਕਾਰ ਵੀ ਹੋਣਾ। ਇਹ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨੀ ਚਾਹੀਦੀ ਆ ਕਿ ਸਾਨੂੰ ਉਹ ਗੁਰਸਿੱਖ ਪਿਆਰੇ ਬਖਸ਼ੋ ਜਿਹੜੇ ਪੰਥ ਦੀ ਚੜ੍ਹਦੀ ਕਲਾ ਲਈ, ਕੌਮ ਦੀ ਚੜ੍ਹਦੀ ਕਲਾ ਲਈ, ਖਾਲਿਸਤਾਨ ਦੀ ਸਿਰਜਣਾ ਲਈ ਸਮਰਪਿਤ ਹੋਣ। ਇੱਕ ਦਿਨ ਜ਼ਰੂਰ ਆਊਗਾ ਜਦੋਂ UNO ਦੇ ਵਿੱਚ ਹੋਰਨਾਂ ਮੁਲਕਾਂ ਦੇ ਵਿਚਾਲੇ ਸਾਡਾ UNO ਦੇ ਵਿੱਚ ਖਾਲਿਸਤਾਨ ਦਾ ਝੰਡਾ ਵੀ ਝੁੱਲੂਗਾ। ਉਸ ਦਿਨ ਦੀ ਉਡੀਕ ਵਿੱਚ ਤੇ ਆਸ ਵਿੱਚ ਫਤਿਹ ਅਰਜ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।